ਇੰਡਸ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਪ੍ਰੋਗਰਾਮ ਸਨਮੁਖ ਦੇ ਵਿੱਚ ਇੱਕ ਵਾਰ ਫਿਰ ਤੋਂ ਸਵਾਗਤ ਹੈ। ਮੈਂ ਹਰਜੀਤ ਲਸਾੜਾ, ਸਤਿ ਸ਼੍ਰੀ ਅਕਾਲ। ਅੱਜ ਇੱਕ ਹੋਰ ਨਵੇਂ ਪ੍ਰਾਹੁਣੇ ਦੇ ਨਾਲ ਕਹਿਣ ਨੂੰ ਇਸ ਸ਼ਖਸੀਅਤ ਦੇ ਨਾਲ ਆਪਾਂ ਕਾਫੀ ਸ਼ਬਦ ਜੋੜ ਸਕਦੇ ਹਾਂ। ਅਦਾਕਾਰ, ਗੀਤਕਾਰ, ਗਾਇਕ ਤੇ ਕਿਸੇ ਸਮੇਂ ਰਹੇ ਮਾਡਲ ਗੁਰਵਿੰਦਰ ਬਰਾੜ ਜੀ। ਜੇ ਆਪਾਂ ਪਰਿਵਾਰ ਦੀ ਉਹਨਾਂ ਦੀ ਗੱਲ ਕਰੀਏ, ਪਰਿਵਾਰ ਬੜਾ ਸਾਦਾ ਤੇ ਕਿਰਸਾਨੀ ਵਾਲਾ ਪਰਿਵਾਰ। ਕਹਿੰਦੇ ਇਸ ਪਰਿਵਾਰ ਦੇ ਨਾਲ ਗੀਤਕਾਰੀ ਜਾਂ ਸੰਗੀਤਕਾਰੀ ਦੇ ਨਾਲ ਕੋਈ ਵੀ ਸੰਬੰਧ ਨਹੀਂ ਸੀ, ਲੇਕਿਨ ਇਸ ਪਿਰਤ ਨੂੰ ਤੋੜਿਆ ਇਸ ਮਾਣਮੱਤੀ ਸ਼ਖਸੀਅਤ ਨੇ। B.Ed ਪੰਜਾਬ ਐਗਰੀਕਲਚਰ ਯੂਨੀਵਰਸਿਟੀ ਦੀਆਂ ਪੜ੍ਹਾਈਆਂ ਤੇ ਉਸ ਤੋਂ ਬਾਅਦ ਗਵਰਨਮੈਂਟ ਦੀ ਜੌਬ, ਟੀਚਿੰਗ ਦੀ ਜੌਬ। ਲੇਕਿਨ ਆਪਣੇ ਇਸ ਸੰਗੀਤਕ ਸਫ਼ਰ ਦੀ ਚਿਣਗ ਨੂੰ ਕਹਿ ਲਓ ਕਿ ਜਾਂ ਆਪਾਂ ਪੰਜਾਬੀ 'ਚ ਕਹਿ ਦਿੰਦੇ ਹਾਂ ਕੀੜੇ ਨੂੰ ਪੂਰਾ ਕਰਨ ਲਈ ਉਹਨਾਂ ਨੇ ਜੌਬ ਤੱਕ ਨੂੰ ਛੱਡ ਦਿੱਤਾ ਤੇ ਇਸ ਸੰਗੀਤਕ ਸਫ਼ਰ ਦੇ ਵਿੱਚ ਇਹਨਾਂ ਨੇ ਕੋਸ਼ਿਸ਼ਾਂ ਕੀਤੀਆਂ ਤੇ ਕਾਮਯਾਬੀ ਵੀ ਲਈ। ਬਹੁਤ ਉੱਘੇ ਗਾਇਕ ਰਾਜ ਬਰਾੜ ਦਾ ਨਾਮ ਲੈ ਸਕਦੇ ਹਾਂ, ਧਰਮਪ੍ਰੀਤ ਦਾ ਨਾਮ ਲੈ ਸਕਦੇ ਹਾਂ, ਸੁਰਿੰਦਰ ਸ਼ਿੰਦਾ ਜੀ ਦਾ ਨਾਮ ਲੈ ਸਕਦੇ, ਜਿਨ੍ਹਾਂ ਨੇ ਇਹਨਾਂ ਦੀਆਂ ਕਲਮਾਂ ਨੂੰ ਗਾਇਆ, ਨਿਵਾਜ਼ਿਆ। ਤੇ ਗਾਇਕੀ ਦੇ ਵਿੱਚ 2010-11 ਦਾ ਆਪਾਂ ਗੱਲ ਕਰੀਏ, ਜਦੋਂ ਗੁੱਡ ਮਾਰਨਿੰਗ ਗੀਤ ਦੇ ਨਾਲ, ਮਿਸ ਪੂਜਾ ਦੇ ਨਾਲ, ਡਿਊਟ ਗੀਤ ਦੇ ਨਾਲ ਇਹਨਾਂ ਨੇ ਆਪਣੀ ਦਸਤਕ ਦਿੱਤੀ। ਵੈਸੇ ਇਸ ਤੋਂ ਪਹਿਲਾਂ ਵੀ ਦਸਤਕ ਦੇ ਚੁੱਕੇ ਸੀ, ਲੇਕਿਨ ਇਸ ਗੀਤ ਨੂੰ ਨਿਵਾਜ਼ਿਆ ਗਿਆ। ਉਸ ਸਮੇਂ ਦੀ ਡਿਊਟ ਗਾਇਕੀ ਦੇ ਵਿੱਚ ਲੈ ਕੇ ਚੱਲਦੇ ਆ ਉਹਨਾਂ ਦੇ ਨਾਲ, ਉਹਨਾਂ ਦੇ ਇਸ ਸੰਗੀਤਕ ਸਫ਼ਰ ਦੇ ਨਾਲ। ਮੈਂ ਹਰਜੀਤ ਲਸਾੜਾ ਤੇ ਸਾਡੇ ਅੱਜ ਦੇ ਪ੍ਰਾਹੁਣੇ ਗੁਰਵਿੰਦਰ ਬਰਾੜ ਜੀ। ਪਰਿਵਾਰ ਕਹਿੰਦੇ ਬੜਾ ਸਾਦਾ ਸੀ, ਕਿਰਸਾਨੀ ਵਾਲਾ ਪਰਿਵਾਰ ਸੀਗਾ। ਲੈਣਾ ਦੇਣਾ ਨਹੀਂ ਕਿਸੇ ਦਾ ਸੰਗੀਤ ਦੇ ਨਾਲ, ਗੀਤਕਾਰੀ ਦੇ ਨਾਲ, ਮਾਡਲਿੰਗ ਦੇ ਨਾਲ ਜਾਂ ਫਿਲਮਾਂ ਦੇ ਨਾਲ। ਫਿਰ ਵੀ ਮਤਲਬ ਕਿ ਉਹ ਕੀੜੇ ਨੇ ਦੰਦੀ ਵੱਢੇ ਲਈ। ਹਰਜੀਤ ਵੀਰੇ, ਵੀ ਇਹ ਪਰਮਾਤਮਾ ਵੱਲੋਂ ਹੀ ਹੁੰਦਾ, ਕੁਦਰਤ ਵੱਲੋਂ ਹੁੰਦਾ ਹੈ। ਮੈਂ ਬਚਪਨ ਦੇ ਵਿੱਚ ਹੀ ਮੈਨੂੰ ਸਪੀਕਰ, ਜਦੋਂ ਬਹੁਤ ਛੋਟੇ ਸੀਗੇ ਸਪੀਕਰ ਲੱਗਦੇ ਸੀ ਨਾ ਪਿੰਡਾਂ ਦੇ ਵਿੱਚ, ਤਾਂ ਉਹ ਮੈਨੂੰ ਚਾਅ ਹੁੰਦਾ ਸੀ ਕਿ ਵਿਆਹ ਦੇ ਵਿੱਚ ਸਾਰੇ ਬੱਚੇ ਕਿਤੇ ਹੋਰ ਖੇਡਦੇ, ਮੈਂ ਸਪੀਕਰ ਵਾਲੇ ਕੋਲੇ ਬੈਠਾ ਹੁੰਦਾ ਸੀ। ਅਸਲ ਦੇ ਵਿੱਚ ਸ਼ੁਰੂ 'ਚ ਇਹ ਗੱਲ ਸੀ, ਮੈਂ ਬਹੁਤ ਸੰਖੇਪ ਦੇ ਵਿੱਚ ਦੱਸੂੰਗਾ ਕਿ ਸ਼ੌਂਕ ਬਹੁਤ ਸੀਗਾ। ਪਹਿਲਾਂ ਮੈਂ ਲਿਖਦਾ ਸੀ, ਫਿਰ ਥੋੜ੍ਹਾ ਬਹੁਤ ਗਾਉਣ ਲੱਗ ਗਏ। ਜਦੋਂ B.Ed ਕਰਦੇ ਸਾਂ ਤਾਂ 1-2 ਪ੍ਰੋਗਰਾਮ ਹੋਏ ਤਾਂ ਵਧੀਆ, ਬਹੁਤ ਸੋਹਣਾ ਰਿਸਪੌਂਸ ਆਇਆ ਸਟੇਜ ਤੋਂ। ਕਹਿ ਲਓ ਕਿ ਕੀੜਾ ਜਾਗ ਪਿਆ, ਜਿਵੇਂ ਤੁਸੀਂ ਕਹਿੰਦੇ ਸੀ। ਕਹਿੰਦੇ ਵੀ ਜਿੱਦਾਂ ਤੁਸੀਂ ਸ਼ੁਰੂਆਤ ਦੇ ਵਿੱਚ ਕਿਹਾ ਕਿ ਜਿਹੜੀ ਗੀਤਕਾਰੀ ਹੁੰਦੀ ਹੈ ਇਹ ਤਾਂ ਅੰਦਰੋਂ ਉਪਜਦੀ ਹੈ। ਤੁਹਾਡੇ ਖਿਆਲਾਤ ਹੁੰਦੇ ਜਿਹੜੇ ਅੰਦਰ ਜ਼ਿਹਨ ਦੇ ਵਿੱਚ ਹੈਗੇ ਆ, ਉਹ ਬਾਹਰ ਆਉਂਦੇ ਆ, ਚਲੋ ਉਹਨਾਂ ਨੂੰ ਆਪਾਂ ਤਰਤੀਬ ਦੇ ਦਿੰਦੇ ਆ। ਪਰ ਜਿਹੜਾ ਸੰਗੀਤ ਆ ਉਹਨੂੰ ਕਹਿੰਦੇ ਆ ਵੀ ਜੇ ਸਿੱਖ ਲਿਆ ਜਾਵੇ ਤਾਂ ਉਹਦੇ ਵਿੱਚ ਜ਼ਿਆਦਾ ਪ੍ਰਭਾਵੀ ਆਪਾਂ ਬਣ ਸਕਦੇ ਹਾਂ। ਸੰਗੀਤ ਦੀ ਸਿੱਖਿਆ ਵੀ ਲਈ ਨਾਲ। ਹਾਂਜੀ, ਮੈਂ ਬੇਸਿਕਲੀ ਜਦੋਂ ਸਟਾਰਟ ਕੀਤਾ ਉਦੋਂ ਬਸ ਇਕੱਲੀ ਮੈਨੂੰ ਤਾਲ ਦਾ ਜ਼ਿਆਦਾ, ਕਿਉਂਕਿ ਮੈਂ ਜਦੋਂ ਘਰੇ ਗਾਉਂਦੇ ਸਾਂ ਤਾਂ ਮੈਂ ਵਜਾ ਕੇ ਹੱਥ ਨਾਲ ਆਪੇ ਹੀ, ਜਿਵੇਂ ਢੋਲਕੀ ਕਹਿ ਦਿੰਦੇ ਹਨ ਰਿਦਮ, ਤਾਂ ਉਹ ਮੈਂ ਗਾ ਲੈਂਦਾ ਸੀ। ਮੈਨੂੰ ਤਾਲ ਦੀ ਕਦੇ ਕੋਈ ਸਮੱਸਿਆ ਨਹੀਂ ਆਈ ਸੀਗੀ। ਉਹਨਾਂ ਸਮਿਆਂ ਦੇ ਵਿੱਚ ਗੀਤਕਾਰ ਦਾ ਨਾਮ ਬਸ ਸਕਿੰਟਾਂ ਦੇ ਵਿੱਚ ਨਿਕਲ ਜਾਂਦਾ ਸੀ। ਗਾਣੇ 'ਚ ਸਿਰਫ ਗਾਇਕ ਦਾ ਚਿਹਰਾ ਮੂਹਰੇ ਚੱਲਦਾ ਰਹਿੰਦਾ ਸੀਗਾ। ਮੈਂ ਉਹਨਾਂ ਸਮਿਆਂ ਦੀ ਗੱਲ ਕਰਦਾ, ਉਹ ਧਰਮਪ੍ਰੀਤ ਹੋਣੀ ਹੁੰਦੇ ਸੀਗੇ, ਸੁਰਿੰਦਰ ਸ਼ਿੰਦਾ ਜੀ ਹੋਣੀ ਸੀਗੇ, ਰਾਜ ਬਰਾੜ ਜੀ ਸੀਗੇ। ਕਿੱਦਾਂ ਦਾ, ਜੇ ਥੋੜ੍ਹੇ ਜਿਹੇ ਸ਼ਬਦਾਂ 'ਚ ਦੱਸਣਾ ਹੋਵੇ, ਕਿੱਦਾਂ ਦਾ ਸਫ਼ਰ ਰਿਹਾ ਹੈ? ਸੁਰਿੰਦਰ ਸ਼ਿੰਦਾ ਜੀ ਤਾਂ ਖੈਰ ਬਹੁਤ ਪਹਿਲਾਂ ਪੁਰਾਣੇ ਸਿੰਗਰ ਨੇ ਜੀ। ਉਹ ਤਾਂ ਕੁਦਰਤੀ ਮੈਨੂੰ, ਅਸੀਂ ਸਾਡਾ ਨਿਊਜ਼ੀਲੈਂਡ ਦਾ ਟੂਰ ਸੀ ਤਾਂ ਉਹ ਮੈਨੂੰ ਮਿਲੇ, ਮੇਰਾ ਗੀਤ ਮਤਲਬ ਉਹਨਾਂ ਨੇ ਗਾਇਆ ਜਿਹੜਾ, ਤਾਂ ਮੈਨੂੰ ਕਹਿੰਦੇ ਵੀ ਤੂੰ ਮੇਰਾ ਪੁੱਤ ਵੀ ਹੈ ਭਾਈ, ਤੂੰ ਮੇਰਾ ਭਰਾ ਵੀ ਹੈ ਛੋਟਾ ਜੀ, ਤੇ ਮੈਨੂੰ ਤੂੰ ਲਿਖਦਾ ਵਧੀਆ, ਚਲੋ ਗਾਣਾ ਯਾਰ ਗੁਰਵਿੰਦਰ ਲਿਖ ਕੇ ਦੇ। ਸੋ ਗੀਤ ਅਸੀਂ ਉਹ ਲਿਖਿਆ ਵੀ ਪਲੇਨ ਦੇ ਵਿੱਚ ਹੀ ਸੀ, ਜਾਂਦਿਆਂ ਨੇ ਵਾਪਸ ਇੰਡੀਆ ਨੂੰ। ਉਹ ਸੀਗਾ ਕਿ ਲੋਕੀ ਨੋਟ ਨੇ ਕਮਾਉਂਦੇ, ਅਸੀਂ ਯਾਰੀਆਂ ਕਮਾਈਆਂ। ਸਤਿ ਸ਼੍ਰੀ ਅਕਾਲ ਬਰਾੜ ਜੀ। ਸਤਿ ਸ਼੍ਰੀ ਅਕਾਲ ਜੀ। ਮੇਰੇ ਵੱਲੋਂ ਇੰਡੋਜ਼ ਟੀਵੀ ਵੇਖ ਰਹੇ ਸਾਰੇ ਦਰਸ਼ਕਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਜਿਸ ਤਰ੍ਹਾਂ ਬਹੁਤ ਵੱਡੀ ਭੂਮਿਕਾ ਬਣਾਤੀ, ਥੋੜੇ ਪਾਠ ਤਾਂ ਗਏ ਹੋਣੇ ਜੀ। ਤੁਹਾਡੇ ਸ਼ਖਸੀਅਤ ਕੁਛ ਇਹੋ ਜਿਹੀ ਹੈ, ਕਿਉਂਕਿ ਤੁਸੀਂ ਉਸ ਵੇਲੇ ਤੋਂ, ਜਦੋਂ ਸੋਲੋ ਵੀ ਚੱਲਦੀ ਸੀਗੀ, ਡਿਊਟ ਵੀ ਚੱਲਦਾ ਸੀਗਾ, ਤੇ ਉਹਦੇ ਵਿੱਚ 12-13 ਸਾਲ ਦਾ ਅਗਰ ਆਪਾਂ ਹੁਣ ਦਾ ਸਫ਼ਰ ਜੋੜ ਦਈਏ ਤੇ ਅੱਜ 2022 ਦੇ ਵਿੱਚ ਸੋਸ਼ਲ ਮੀਡੀਆ ਦਾ ਦੌਰ ਇੱਕ ਚੱਲਦਾ। ਲੇਕਿਨ ਕਹਿ ਲਓ ਕਿ ਇੱਕ ਸਾਰਾ ਤੁਸੀਂ ਸਮੋਇਆ ਬੈਠਾ ਤੁਹਾਡੀ ਸ਼ਖਸੀਅਤ ਦੇ ਵਿੱਚ, ਇਸ ਕਰਕੇ ਤੁਹਾਡੀ ਭੂਮਿਕਾ ਬਣਦੀ ਸੀਗੀ, ਜਾਇਜ਼ ਸੀਗਾ। ਪਹਿਲਾ ਸਵਾਲ ਇਹਨਾਂ ਭੂਮਿਕਾਵਾਂ ਦੇ ਵਿੱਚੋਂ, ਪਰਿਵਾਰ ਕਹਿੰਦੇ ਬੜਾ ਸਾਦਾ ਸੀ, ਕਿਰਸਾਨੀ ਵਾਲਾ ਪਰਿਵਾਰ ਸੀਗਾ। ਲੈਣਾ ਦੇਣਾ ਨਹੀਂ ਕਿਸੇ ਦਾ ਸੰਗੀਤ ਦੇ ਨਾਲ, ਗੀਤਕਾਰੀ ਦੇ ਨਾਲ, ਮਾਡਲਿੰਗ ਦੇ ਨਾਲ ਜਾਂ ਫਿਲਮਾਂ ਦੇ ਨਾਲ। ਫਿਰ ਵੀ ਮਤਲਬ ਕਿ ਉਹ ਕੀੜੇ ਨੇ ਦੰਦੀ ਵੱਢੇ ਲਈ। ਇਹ ਮੈਂ ਸਮਝਦਾ
ਹਰਜੀਤ ਵੀਰੇ ਵੀ ਇਹ ਪਰਮਾਤਮਾ ਵੱਲੋਂ ਹੀ ਹੁੰਦਾ, ਕੁਦਰਤ ਵੱਲੋਂ ਹੀ ਹੁੰਦਾ ਹੈ ਨਾ। ਮੈਂ ਬਚਪਨ ਦੇ ਵਿੱਚ ਹੀ ਮੈਨੂੰ ਸਪੀਕਰ ਜਦੋਂ ਬਹੁਤ ਛੋਟੇ ਸੀਗੇ ਸਪੀਕਰ ਲੱਗਦੇ ਸੀ ਨਾ ਪਿੰਡਾਂ ਦੇ ਵਿੱਚ, ਤਾਂ ਉਹ ਮੈਨੂੰ ਚਾਅ ਹੁੰਦਾ ਸੀ ਕਿ ਵਿਆਹ ਦੇ ਵਿੱਚ ਸਾਰੇ ਬੱਚੇ ਕਿਤੇ ਹੋਰ ਖੇਡਦੇ, ਮੈਂ ਸਪੀਕਰ ਵਾਲੇ ਕੋਲੇ ਬੈਠਾ ਹੁੰਦਾ ਸੀ। ਸੋ ਸੁਣਨ ਦਾ ਵੀ, ਜੇ ਕਿਤੇ ਪਿੰਡ 'ਚ ਵੀ ਲੱਗਿਆ ਹੋਣਾ ਤਾਂ ਸਾਈਡ ਤੇ ਬੈਠ ਕੇ ਉਹ ਚੀਜ਼ਾਂ ਸੁਣਨੀਆਂ ਹਨਾ। ਤਾਂ ਟੇਪ ਘਾਟਾਂ ਦਾ ਦੌਰ ਆਇਆ ਤਾਂ ਫਿਰ ਟੇਪਾਂ ਤੇ ਬਹੁਤ ਕੈਸਟਾਂ ਜਿਹੜੀਆਂ ਸੁਣੀਆਂ, ਸੋਨੋਟੋਨ ਦੀਆਂ ਜਿਹੜੀਆਂ ਟੇਪਾਂ। ਜੀ ਬਿਲਕੁਲ ਬਿਲਕੁਲ ਜੀ, ਉਹ ਦੌਰ ਦੇ ਨੂੰ ਅਸੀਂ ਵੀ ਬਹੁਤ ਰੀਝ ਦੇ ਨਾਲ ਦੇਖਿਆ ਤੇ ਉਹਨੂੰ ਮਾਣਿਆ ਵੀ ਆ। ਲੇਕਿਨ ਜਿੱਦਾਂ ਹੁਣ ਪੰਜਾਬ ਦੀ ਇੱਕ ਪਿਰਤ ਆ, ਕਿਉਂਕਿ ਪੰਜਾਬ ਦੇ ਜਿਹੜੇ ਜੰਮੇ ਆ ਉਹਨਾਂ ਲਈ ਪਰਿਵਾਰਾਂ ਨੇ ਦੋ ਕੰਮ ਸੋਚੇ ਹੁੰਦੇ ਆ ਵੀ ਜਾਂ ਤਾਂ ਪੜ੍ਹਨ ਦੇ ਕੇ ਕੋਈ ਨੌਕਰੀ ਲੈ ਲਾ, ਜੇ ਇਹ ਕੰਮ ਨਹੀਂ ਕਰਨਾ ਤਾਂ ਬਾਹਰ ਚਲੇ ਜਾ, ਜੇ ਫਿਰ ਇਹ ਕੰਮ ਵੀ ਨਹੀਂ ਕਰਨਾ ਹੈਗਾ ਤੇ ਫਿਰ ਉਹ ਕਹਿੰਦੇ ਹੁੰਦੇ ਥੋੜਾ ਡੰਡੇ ਦੇ ਜ਼ੋਰ ਦੇ ਨਾਲ ਫਿਰ ਉਹਨੂੰ ਠੋਕ ਕੇ ਰੱਖਦੇ ਆ। ਤੇ ਤੁਸੀਂ ਤਾਂ ਕਾਫੀ ਤਕੜੀ ਪੜ੍ਹਾਈ ਕੀਤੀ ਆ, B.Ed ਕੀਤੀ ਆ, ਐਗਰੀਕਲਚਰ ਯੂਨੀਵਰਸਿਟੀ ਤੱਕ ਤੁਸੀਂ ਗਏ ਹੋ, ਫਿਰ ਤੁਸੀਂ ਗਵਰਨਮੈਂਟ ਦੀ ਜੌਬ ਕੀਤੀ ਆ। ਜਦੋਂ ਇੱਕ ਪੰਜਾਬੀ ਧੀ ਪੁੱਤ ਨੂੰ ਇਸ ਤਰ੍ਹਾਂ ਦੀ ਜੌਬ ਮਿਲ ਜਾਂਦੀ ਹੈ, ਮੈਨੂੰ ਲੱਗਦਾ ਫਿਰ ਉਹ ਥਿੜਕਦਾ ਨਹੀਂ ਹੈਗਾ, ਕਿਤੇ ਹੋਰ ਪਾਸੇ ਨਹੀਂ ਜਾਂਦਾ। ਲੇਕਿਨ ਤੁਸੀਂ ਫਿਰ ਵੀ ਇਸ ਚੀਜ਼ ਨੂੰ ਮੈਂ ਕਹਾਂਗਾ ਕਿ ਤਿਆਗ ਕੇ ਅੱਗੇ ਨਿਕਲ ਗਏ। ਅਸਲ ਦੇ ਵਿੱਚ ਸ਼ੁਰੂ 'ਚ ਇਹ ਗੱਲ ਸੀ, ਮੈਂ ਬਹੁਤ ਮਤਲਬ ਸੰਖੇਪ ਦੇ ਵਿੱਚ ਦੱਸੂੰਗਾ ਕਿ ਸ਼ੌਂਕ ਬਹੁਤ ਸੀਗਾ। ਪਹਿਲਾਂ ਮੈਂ ਲਿਖਦਾ ਸੀ, ਫਿਰ ਥੋੜਾ ਬਹੁਤ ਗਾਉਣ ਲੱਗ ਗਏ। ਜਦੋਂ B.Ed ਕਰਦੇ ਸਾਂ ਤਾਂ ਇੱਕ ਦੋ ਪ੍ਰੋਗਰਾਮ ਹੋਏ ਤਾਂ ਵਧੀਆ, ਬਹੁਤ ਸੋਹਣਾ ਰਿਸਪੌਂਸ ਆਇਆ ਹੈ ਨਾ ਸਟੇਜ ਤੋਂ, ਕਹਿ ਲਓ ਵੀ ਕੀੜਾ ਜਾਗ ਪਿਆ ਜਿਵੇਂ ਤੁਸੀਂ ਕਹਿੰਦੇ ਸੀ। ਤੇ ਫਿਰ ਕਰਦੇ ਕਰਾਉਂਦੇ ਜੌਬ ਬਹੁਤ ਜਲਦੀ ਮਿਲ ਗਈ ਜੀ। ਤੇ ਜੌਬ ਜਦੋਂ ਮਿਲ ਗਈ ਤਾਂ ਥੋੜਾ ਜਿਹਾ ਆਪਣੇ ਤੇ ਖਰਚ ਕਰਨ ਜੋਗਾ, ਥੋੜੇ ਬਹੁਤੇ ਪੈਸੇ, ਜਿਹੜਾ ਖਰਚਾ ਪਾਣੀ ਉਹ ਸੌਖਾ ਹੋ ਗਿਆ ਵੀ ਕਿਤੇ ਜਾਣਾ, ਕਿਸੇ ਮੇਲੇ 'ਚ ਗਾ ਕੇ ਆਉਣਾ, ਕਿਤੇ ਹੋਰ, ਉਹ ਚੀਜ਼ਾਂ ਚੱਲਦੀਆਂ ਗਈਆਂ। ਫਿਰ ਕਰਦੇ ਕਰਾਉਂਦੇ ਜੀ ਮਤਲਬ ਮੈਂ ਇੱਕ ਦੋ ਕੈਸਟਾਂ ਕੀਤੀਆਂ ਤਾਂ ਉਹਦੇ ਵਿੱਚ ਇਹ ਸੀ ਥੋੜੇ ਬਹੁਤੇ ਲੋਕ ਜਾਣਨ ਲੱਗ ਗਏ। ਨਾ ਤਾਂ ਜਿਹੜੀ ਮੈਂ ਬੱਸ ਤੇ ਸਕੂਲ ਜਾ ਸਕਦਾ ਸੀ, ਜਿਹੜੀ ਬਠਿੰਡੇ ਮੇਰੀ ਰਿਹਾਇਸ਼ ਸੀ, ਉਦੋਂ ਮੈਂ ਬਠਿੰਡੇ ਆ ਗਿਆ ਸੀ ਮੁਕਤਸਰ ਤੋਂ, ਤੇ ਮੇਰੀ ਪੋਸਟਿੰਗ ਹੋ ਗਈ ਜੀ ਠੀਕਰੀ ਵਾਲਾ ਬਰਨਾਲੇ ਦੇ ਲਾਗੇ। ਉਹ 75 ਕਿਲੋਮੀਟਰ ਘਰ ਤੋਂ ਪੈਂਦਾ ਸੀਗਾ ਤੇ ਰੋਜ਼ ਦਾ 150 ਕਿਲੋਮੀਟਰ ਸੀ। ਤੇ ਉਹ ਕਦੇ 2-4 ਮਿੰਟ ਲੇਟ ਵੀ ਹੋ ਜਾਂਦੇ ਤਾਂ ਉਹ ਮੈਨੂੰ ਅੰਦਰੋਂ ਵੀ ਚੰਗਾ ਨਹੀਂ ਲੱਗਿਆ ਗਿਆ, ਦੋਨੇ ਪਾਸੇ ਨਿਭਿਆ ਨਹੀਂ ਗਿਆ। ਤੇ ਅਖੀਰ ਨੂੰ ਕਰਦੇ ਕਰਾਉਂਦੇ ਜੀ ਗੁੱਡ ਮਾਰਨਿੰਗ ਕੈਸੇਟ ਆਉਣ ਤੋਂ ਪਹਿਲਾਂ ਹੀ ਮੈਂ ਇਹ ਫੈਸਲਾ ਲੈ ਲਿਆ ਸੀ, ਮੈਂ ਕਿਹਾ ਵੀ ਮੈਂ ਜੌਬ ਨਹੀਂ ਕਰਨੀ ਗੀ। ਕੁਦਰਤੀ ਚਲੋ ਕੈਸੇਟ ਹਿੱਟ ਹੋ ਗਈ ਤਾਂ ਫਿਰ ਲੋੜ ਨਹੀਂ ਪਈ ਜੀ। ਬਿਲਕੁਲ, ਕਾਫੀ ਕਹਿ ਲਓ ਕਿ ਇਹੋ ਜਿਹੇ ਅਹਿਮ ਫੈਸਲੇ ਕੇਵਲ ਲੈਣੇ ਪੈਂਦੇ ਨੇ, ਬਿਲਕੁਲ ਤਿੱਖੇ ਫੈਸਲੇ। ਖੈਰ ਉਸ ਫੈਸਲੇ ਦੇ ਨਾਲ ਤੁਸੀਂ ਇਸ ਖੇਤਰ ਦੇ ਵਿੱਚ ਆਏ ਔਰ ਕਾਮਯਾਬੀ ਲਈ, ਔਰ ਮਾਂ ਬੋਲੀ ਪੰਜਾਬੀ ਦੇ ਝੋਲੀ ਦੇ ਵਿੱਚ ਕੁਛ ਬੜਮੁੱਲੇ ਕਹਿ ਲਓ ਕਿ ਸ਼ਬਦ ਪਏ ਨੇ ਜਿਹਨੂੰ ਅਸੀਂ ਸਦਾ ਹੀ ਸੁਣਦੇ ਆ ਰਹੇ ਹਾਂ। ਕਹਿੰਦੇ ਹੁੰਦੇ ਆ ਵੀ ਜਦੋਂ ਵੀ ਕੋਈ ਖੇਤਰ ਦੇ ਵਿੱਚ ਕੋਈ ਕੰਮ ਕਰਦਾ ਤਾਂ ਆਪਣੀ ਮਿਹਨਤ ਤਾਂ ਆਪਣੇ ਆਪ 'ਚ ਹੁੰਦੀ ਆ, ਲੇਕਿਨ ਕੁਝ ਆਲੇ ਦੁਆਲੇ, ਕੁਝ ਪਰਿਵਾਰਾਂ ਦੇ ਵਿੱਚੋਂ ਜਾਂ ਕੁਝ ਉਸ ਖੇਤਰ ਦੇ ਕਹਿ ਲਓ ਕਿ ਕੁਛ ਸ਼ਖਸੀਅਤਾਂ ਹੁੰਦੀਆਂ ਨੇ, ਖਾਸ ਸ਼ਖਸੀਅਤਾਂ ਹੁੰਦੀਆਂ, ਉਹਨਾਂ ਦਾ ਬੜਾ ਅਸਰ ਹੁੰਦਾ। ਮੈਨੂੰ ਲੱਗਦਾ ਕਿ ਤੁਹਾਡੇ ਸਵਰਗੀ ਸਹੁਰਾ ਸਾਹਿਬ ਸਰਦਾਰ ਅਜਮੇਰ ਸਿੰਘ ਔਲਖ ਜੀ ਉਹਨਾਂ ਬਾਰੇ ਅਗਰ ਤੁਸੀਂ ਕੁਝ ਦੱਸਦੇ ਚਲੋ, ਕਾਫੀ ਯੋਗਦਾਨ ਰਿਹਾ ਉਹਨਾਂ ਦਾ। ਹਾਂਜੀ ਬਿਲਕੁਲ, ਮੈਂ ਕਿਉਂਕਿ ਸਟਾਰਟਿੰਗ ਦੇ ਵਿੱਚ ਜਿਸ ਤਰ੍ਹਾਂ ਆਪਾਂ ਕਿਸੇ ਤੋਂ ਪ੍ਰਭਾਵਿਤ ਹੁੰਦੇ ਆ ਤਾਂ ਮੈਂ ਗੁਰਦਾਸ ਮਾਨ ਸਾਹਿਬ ਤੋਂ, ਉਹਨਾਂ ਤੋਂ ਇੱਕ ਪ੍ਰਭਾਵਿਤ ਹੋ ਕੇ ਇੱਕ ਸ਼ੁਰੂ ਨਹੀਂ ਆਪਾਂ ਕਰਦੇ ਤਾਂ ਉਹਦਾ ਅਸਰ ਸੀ। ਫਿਰ ਮੈਨੂੰ ਉਹਨਾਂ ਨੇ ਔਲਖ ਸਾਹਿਬ ਹੋਰਾਂ ਨੇ ਗੱਲ ਕਹੀ ਕਿ ਗੁਰਵਿੰਦਰ ਤੁਸੀਂ ਆਪਣਾ ਹੀ ਜਿਹੜਾ ਤੁਹਾਡੇ ਅੰਦਰ ਨੈਚੁਰਲ ਆ ਨਾ ਜੀ, ਉਹ ਉਸੇ ਚੀਜ਼ ਨੂੰ ਬਾਹਰ ਕੱਢੋ, ਉਹੀ ਲੋਕਾਂ ਤੇ ਅਸਰ ਕਰੂ। ਤਾਂ ਫਿਰ ਮੈਂ ਕਿਉਂਕਿ ਮੇਰੇ ਗੀਤਾਂ 'ਚ ਤੁਸੀਂ ਵੇਖੋਗੇ ਖੇਤਾਂ ਦਾ, ਟਰਾਲੀਆਂ ਦਾ, ਬਾਗਾਂ ਦਾ, ਹਨਾ, ਜ਼ਮੀਨਾਂ ਦਾ, ਆਪਣੇ ਜਿਹੜੇ ਕਿਸਾਨੀ ਨਾਲ ਸੰਬੰਧਿਤ ਜ਼ਿਆਦਾ ਨੇ। ਕਿ ਮੇਰੀ ਇੱਕ ਪੜ੍ਹਾਈ ਉੱਦਾਂ ਦੀ ਸੀਗੀ, ਉਹ ਚੀਜ਼ ਹੀ ਅੰਦਰੋਂ ਨਿਕਲੀ। ਫਿਰ ਇੱਕ ਔਲਖ ਸਾਹਿਬ ਦੀ ਸੰਗਤ, ਉਹਨਾਂ ਦੇ ਜਿਹੜੇ ਨਾਟਕ ਸੀਗੇ ਉਹ ਵੀ ਜ਼ਿਆਦਾਤਰ ਕਿਸਾਨੀ ਨਾਲ ਜੁੜੇ ਹੋਏ ਹੈਗੇ ਨੇ। ਸੋ ਉਹ ਸਾਰੀਆਂ ਚੀਜ਼ਾਂ ਰਲਾ ਮਿਲਾ ਕੇ ਤੁਸੀਂ ਇਹ ਸਮਝ ਲਓ ਕਿ ਫਿਰ ਅੰਦਰੋਂ ਜਿਹੜੀ ਮੌਲਿਕਤਾ ਨਿਕਲੀ, ਓਰੀਜਨੈਲਿਟੀ ਕਹਿੰਦੇ ਜਿਹਨੂੰ ਆਪਾਂ। ਜੀ ਬਿਲਕੁਲ, ਦਰਸ਼ਕਾਂ ਦੇ ਸਨਮੁਖ ਵੀ ਮੈਂ ਇਹ ਗੱਲ ਕਰਾਂ ਕਿ ਇਹ 'ਚ ਕੋਈ ਅਤਕਥ ਨਹੀਂ ਕਿ ਪ੍ਰਭਾਵ ਜ਼ਰੂਰ ਸੀਗਾ। ਤੁਹਾਡੇ ਸਮੇਂ ਦੇ ਵਿੱਚ ਪ੍ਰਗਟ ਭਾਗੂ ਹੋਣੀ ਸੀਗੇ, ਗੁਰਦਾਸ ਮਾਨ ਸਾਹਿਬ ਤੁਸੀਂ ਨਾਮ ਲਿਆ, ਹਾਂ ਬਾਈ ਹੋਰੀ ਹੁੰਦੇ ਸੀ, ਤੇ ਰਾਜ ਬਰਾੜ ਹੋਣੀ ਸੀਗੇ, ਸ਼ਿੰਦਰ ਸਿੰਧਾ ਜੀ ਹੋਣੀ ਸੀ, ਉਹਨਾਂ ਦੇ ਆਪਾਂ ਜ਼ਰੂਰ ਗੱਲਬਾਤ ਕਰਦੇ ਚੱਲਾਂਗੇ। ਲੇਕਿਨ ਇੱਕ ਮੌਲਿਕਤਾ, ਇੱਕ ਵੱਖਰਾਪਣ ਤੁਸੀਂ ਆਪਣਾ ਸੰਭਾਲ ਕੇ ਰੱਖਿਆ, ਇਹ ਸ਼ਾਬਾਸ਼ ਤੇ ਆਪਾਂ ਪਾਤਰ ਕਹਿ ਸਕਦੇ ਹਾਂ। ਥੋੜਾ ਜਿਹਾ ਹਟ ਕੇ ਗੱਲ ਕਰਦੇ ਹਾਂ। ਕਹਿੰਦੇ ਵੀ ਜਿੱਦਾਂ ਤੁਸੀਂ ਸ਼ੁਰੂਆਤ ਦੇ ਵਿੱਚ ਕਿਹਾ ਕਿ ਜਿਹੜੀ ਗੀਤਕਾਰੀ ਹੁੰਦੀ ਹੈ ਇਹ ਤਾਂ ਅੰਦਰੋਂ ਉਪਜਦੀ ਆ, ਤੁਹਾਡੇ ਖਿਆਲਾਤ ਹੁੰਦੇ ਜਿਹੜੇ ਅੰਦਰ ਜ਼ਿਹਨ ਦੇ ਵਿੱਚ ਹੈਗੇ ਆ ਉਹ ਬਾਹਰ ਆਉਂਦੇ ਆ, ਚਲੋ ਉਹਨਾਂ ਨੂੰ ਆਪਾਂ ਤਰਤੀਬ ਦੇ ਦਿੰਦੇ ਆ। ਪਰ ਜਿਹੜਾ ਸੰਗੀਤ ਆ ਉਹਨੂੰ ਕਹਿੰਦੇ ਆ ਵੀ ਜੇ ਸਿੱਖ ਲਿਆ ਜਾਵੇ ਤਾਂ ਉਹਦੇ ਵਿੱਚ ਜ਼ਿਆਦਾ ਪ੍ਰਭਾਵੀ ਆਪਾਂ ਬਣ ਸਕਦੇ ਹਾਂ। ਸੰਗੀਤ ਦੀ ਸਿੱਖਿਆ ਵੀ ਲਈ ਨਾਲ ਆ। ਹਾਂਜੀ, ਮੈਂ ਬੇਸਿਕਲੀ ਜਦੋਂ ਸਟਾਰਟ ਕੀਤਾ ਉਦੋਂ ਬਸ ਕੱਲੀ ਮੈਨੂੰ ਤਾਲ ਦਾ ਜ਼ਿਆਦਾ, ਕਿਉਂਕਿ ਮੈਂ ਜਦੋਂ ਘਰੇ ਗਾਉਂਦੇ ਸਾਂ ਤਾਂ ਮੈਂ ਵਜਾ ਕੇ ਹੱਥ ਨਾਲ ਆਪੇ ਹੀ, ਜਿਵੇਂ ਢੋਲਕੀ ਕਹਿ ਦਿੰਦੇ ਹਨ ਰਿਦਮ, ਤਾਂ ਉਹ ਮੈਂ ਗਾ ਲੈਂਦਾ ਸੀ। ਮੈਨੂੰ ਤਾਲ ਦੀ ਕਦੇ ਕੋਈ ਸਮੱਸਿਆ ਨਹੀਂ ਆਈ ਸੀਗੀ ਤੇ ਸੁਰ ਦਾ ਜਿਹੜਾ ਸੀਗਾ, ਪਰਫਾਰਮੈਂਸ ਦਾ ਮੇਰੀ ਸਟੇਜ ਵੀ ਠੀਕ ਸੀ। ਤਾਂ ਫਿਰ ਉਸ ਤੋਂ ਬਾਅਦ ਜਦੋਂ ਮੈਂ ਜੌਬ ਦੇ ਵਿੱਚ ਆਇਆ ਜੀ ਤਾਂ ਮੈਨੂੰ
ਰਵੀ ਸ਼ਰਮਾ ਜੀ ਨੇ ਮੇਰੇ ਉਸਤਾਦ ਜੀ ਉੱਥੇ ਗੋਨਿਆਣਾ ਮੰਡੀ ਤੋਂ। ਸੋ ਉਹ ਮਿਲੇ ਤਾਂ ਉਹਨਾਂ ਨੇ ਜਿਹੜੀਆਂ ਬੇਸਿਕਸ ਚੀਜ਼ਾਂ ਉਹ ਮੈਨੂੰ ਸਿਖਾਈਆਂ। ਤਾਂ ਉਹਦੇ ਨਾਲ ਬਹੁਤ ਮਤਲਬ ਸਿੱਖਦਾ ਤਾਂ ਸਾਰੀ ਉਮਰ ਹੀ ਰਹਿੰਦਾ ਬੰਦਾ, ਪਰ ਫੋਕ ਵਾਸਤੇ ਜਿੰਨਾ ਮਤਲਬ ਚਾਹੀਦਾ ਉਹਨਾਂ ਨੇ ਸਿਖਾਇਆ, ਔਰ ਅੱਜ ਵੀ ਉਹਨਾਂ ਤੋਂ ਸਿੱਖਦੇ ਹਾਂ ਜੀ। ਤੁਹਾਡੇ ਦੌਰ ਦੇ ਵਿੱਚ 3 ਨਾਮ ਬੜੇ ਪ੍ਰਮੁੱਖ ਨੇ, ਕਿਉਂਕਿ ਉਹ ਦੌਰ ਸੀਗਾ ਜਦੋਂ ਅਸੀਂ ਕਾਲਜਾਂ ਦੇ ਵਿੱਚ ਪੜ੍ਹਦੇ ਹੁੰਦੇ ਸੀ, ਬੜੇ ਰੀਝ ਨਾਲ ਸੁਣਦੇ ਹੁੰਦੇ ਸੀਗੇ ਵੀ ਆ ਬਰਾੜ ਜੀ ਉਹਨਾਂ ਦਾ ਗੀਤ ਆਇਆ ਜਾਂ ਇਸ ਗਾਇਕ ਨੇ ਗਾਇਆ। ਸ਼ਾਇਦ ਉਦੋਂ ਗੀਤਕਾਰਾਂ ਨੂੰ ਇੰਨਾ ਮੂਹਰੇ ਨਹੀਂ ਰੱਖਿਆ ਜਾਂਦਾ ਸੀਗਾ, ਅੱਜ ਕੱਲ੍ਹ ਰੱਖ ਦਿੱਤਾ ਜਾਂਦਾ ਆ, ਮਾਈਕਾਂ ਦੇ ਉੱਪਰ ਵੀ ਗੀਤਕਾਰਾਂ ਨੂੰ ਜਗ੍ਹਾ ਮਿਲਦੀ ਆ। ਉਹਨਾਂ ਸਮਿਆਂ ਦੇ ਵਿੱਚ ਗੀਤਕਾਰ ਦਾ ਨਾਮ ਬਸ ਸਕਿੰਟਾਂ ਦੇ ਵਿੱਚ ਨਿਕਲ ਜਾਂਦਾ ਸੀ, ਗਾਣੇ 'ਚ ਸਿਰਫ ਗਾਇਕ ਦਾ ਚਿਹਰਾ ਮੂਹਰੇ ਚੱਲਦਾ ਰਹਿੰਦਾ ਸੀਗਾ। ਮੈਂ ਉਹਨਾਂ ਸਮਿਆਂ ਦੀ ਗੱਲ ਕਰਦਾ, ਉਹ ਧਰਮਪ੍ਰੀਤ ਹੋਣੀ ਹੁੰਦੇ ਸੀਗੇ, ਸੁਰਿੰਦਰ ਸ਼ਿੰਦਾ ਜੀ ਹੋਣੀ ਸੀਗੇ, ਰਾਜ ਬਰਾੜ ਜੀ ਸੀਗੇ। ਕਿੱਦਾਂ ਦਾ, ਥੋੜੇ ਜਿਹੇ ਸ਼ਬਦਾਂ 'ਚ ਦੱਸਣਾ ਹੋਵੇ ਕਿੱਦਾਂ ਦਾ ਸਫ਼ਰ ਰਿਹਾ ਹੈ? ਸੁਰਿੰਦਰ ਸ਼ਿੰਦਾ ਜੀ ਤਾਂ ਖੈਰ ਬਹੁਤ ਪਹਿਲਾਂ ਪੁਰਾਣੇ ਸਿੰਗਰ ਨੇ ਜੀ। ਉਹ ਤਾਂ ਕੁਦਰਤੀ ਮੈਨੂੰ, ਅਸੀਂ ਸਾਡੇ ਨਿਊਜ਼ੀਲੈਂਡ ਦਾ ਟੂਰ ਸੀ ਤਾਂ ਉਹ ਮੈਨੂੰ ਮਿਲੇ, ਮੇਰਾ ਗੀਤ ਮਤਲਬ ਉਹਨਾਂ ਨੇ ਗਾਇਆ ਜਿਹੜਾ, ਤਾਂ ਮੈਨੂੰ ਕਹਿੰਦੇ ਵੀ ਤੂੰ ਮੇਰਾ ਪੁੱਤ ਵੀ ਹੈ ਭਾਈ, ਤੂੰ ਮੇਰਾ ਭਰਾ ਵੀ ਹੈ ਛੋਟਾ, ਤੇ ਮੈਨੂੰ ਤੂੰ ਲਿਖਦਾ ਵਧੀਆ, ਚਲੋ ਗਾਣਾ ਯਾਰ ਗੁਰਵਿੰਦਰ ਲਿਖ ਕੇ ਦੇ। ਸੋ ਗੀਤ ਅਸੀਂ ਉਹ ਲਿਖਿਆ ਵੀ ਪਲੇਨ ਦੇ ਵਿੱਚ ਹੀ ਸੀ, ਜਾਂਦਿਆਂ ਨੇ ਵਾਪਸ ਇੰਡੀਆ ਨੂੰ। ਉਹ ਸੀਗਾ ਕਿ ਲੋਕੀ ਨੋਟ ਨੇ ਕਮਾਉਂਦੇ, ਅਸੀਂ ਯਾਰੀਆਂ ਕਮਾਈਆਂ ਜੀ। ਤੇ ਧਰਮਪ੍ਰੀਤ ਵੀਰ ਨਾਲ ਬਹੁਤ ਪਿਆਰ, ਸਾਡੇ ਸ਼ਹਿਰ ਸੀਗੇ ਉਹ, ਚਲੋ ਮਿਸ ਹੈਪਨਿੰਗ ਹੋ ਗਈ। ਉਹਨਾਂ ਨੇ ਫਿਰ ਗਾਇਆ ਵੇਖੀ ਮਿੱਤਰਾ ਹੋਏ ਪਰੀਆਂ ਦੀ ਪਟਰਾਣੀ, ਉਹ ਇੱਕ ਮੁੰਡਾ ਬਾਪਲਾ ਸੀ, 2 ਜਣਿਆਂ ਦਾ ਗਾਇਆ ਹੋਇਆ ਸੀ, ਪਰੀਆਂ ਦੀ ਪਟਰਾਣੀ ਗਾਣਾ। ਸੋ ਰਾਜ ਬਾਈ ਨੇ ਤਾਂ ਮੇਰੀਆਂ ਕੈਸਟਾਂ ਕੀਤੀਆਂ ਜੀ, ਪਹਿਲੀਆਂ ਦੂਜੀਆਂ, ਮੁੰਡਾ ਘੋੜੀਆਂ ਰੱਖਣ ਦਾ ਸ਼ੌਂਕੀ ਜੀ, ਤੇ ਉਸ ਕਮੜੀ ਦੀਆਂ ਯਾਦਾਂ ਪਹਿਲੀ ਉਹਨਾਂ ਨੇ ਕੀਤੀ ਸੀ। ਸੋ ਰਾਜ ਬਾਈ ਨਾਲ ਤਾਂ ਬਹੁਤ ਪਿਆਰ ਸੀ। ਉਹਨਾਂ ਨੇ ਫਿਰ ਗੀਤ ਵੀ ਗਾਇਆ, ਜਾਂਦਿਆਂ ਨੂੰ ਹੁੰਦਾ ਤੇਰੀ ਯਾਦ ਦਾ ਸਰੂਰ ਬਿੱਲੋ, ਆਉਂਦਿਆਂ ਨੂੰ ਹੁੰਦਾ ਤੈਨੂੰ ਮਿਲਣੇ ਦਾ ਚਾਅ, ਆਪਣੇ ਜਿਹੜੇ ਟਰੱਕ ਡਰਾਈਵਰ ਵੀਰ ਉਹਨਾਂ ਤੇ ਸੀਗਾ ਗਾਣਾ। ਸੋ ਹੋਰ ਈਵਨ ਸਦੀਕ ਸਾਹਿਬ ਨੇ ਵੀ 1-2 ਗਾਣਾ ਗਾਇਆ ਜੀ, ਮੈਂ ਸ਼ੁਰੂ ਚ ਲਿਖਿਆ ਸੀਗਾ। ਮੇਰਾ ਖਿਆਲ ਆ ਵੀ 50 ਤੋਂ ਉੱਪਰ ਗੀਤ ਨੇ ਜਿਹੜੇ ਬਾਹਰਲੇ ਸਿੰਗਰ ਦੀ ਆਵਾਜ਼ ਚ, ਨਿਰਮਲ ਸਿੱਧੂ ਸਾਹਿਬ, ਗਿੱਲ ਹਰਦੀਪ ਬਾਈ ਜੀ, ਸਾਇਰਾ ਖਾਨ, ਰੁਪਿੰਦਰ ਹਾਂਡਾ, ਸੁਰਜੀਤ ਭੁੱਲਰ, ਹਰਿੰਦਰ ਸੰਧੂ ਨੇ ਬਾਈ ਫਰੀਦਕੋਟ ਤੋਂ। ਸੋ ਸਾਰੇ, ਹਾਂਜੀ, ਸਾਰਿਆਂ ਨੇ ਗਾਏ ਲਗਭਗ। ਫਿਰ ਗੀਤਕਾਰੀ ਤੋਂ ਗਾਇਕੀ ਵੱਲ ਆ ਗਏ, ਮਤਲਬ ਕਿ ਉੱਥੇ ਪੈਸੇ ਪੂਸੇ ਨਹੀਂ ਮਿਲਦੇ ਸੀਗੇ ਜਾਂ ਮਤਲਬ ਕਿ ਫੇਮ ਚ ਖੱਟਣਾ? ਨਹੀਂ, ਦੋਨੇ ਚੀਜ਼ਾਂ ਬਰਾਬਰ ਜਿਹੀ ਸੀ। ਜਦੋਂ ਮੈਂ ਗਾਇਕੀ ਵਿੱਚ ਸ਼ੁਰੂ ਕਰ ਲਈ ਸੀ, ਜਦੋਂ ਮੈਂ ਪਹਿਲਾ ਗੀਤ ਫਿਰ ਰਾਣੀ ਰਣਦੀਪ ਦੀ ਆਵਾਜ਼ ਚ ਇਸ਼ਕੇ ਦੀ ਮਾਰ ਜਿਹੜੀ ਕੈਸੇਟ ਆਈ ਸੀ ਜੀ, ਉਹਦੇ ਵਿੱਚ ਸੀ ਪਹਿਲਾ ਗੀਤ ਜਿਹੜਾ ਰਿਕਾਰਡ ਹੋਇਆ ਜੀ। ਤੇ ਫਿਰ ਬਹੁਤ ਗਾਇਕਾਵਾਂ ਨੇ ਵੀ ਗੀਤ ਗਾਏ ਉਸ ਸਮੇਂ, ਜਿਹੜੇ ਕਹਿੰਦੇ ਸੀ ਲਿਖ ਦਿਓ ਜੀ, ਮੈਂ ਲਿਖ ਦਿੰਦਾ ਸੀ। ਔਰ ਬਹੁਤ ਗੀਤ ਇਹ ਵੀ ਲਿਖੇ ਜਿਨ੍ਹਾਂ ਚ ਵੀ ਨਾਮ ਵੀ ਹੈ ਨੀਗਾ, ਬਸ ਉਹ ਲਿਖ ਕੇ ਦੇਤੇ ਜੀ। ਉਹ ਮੇਰੇ ਹਿੱਸੇ ਪਾ ਦਿਓ, ਮੇਰੀ ਝੋਲੀ ਚ ਪਾ ਦਿਓ, ਮੈਂ ਫੜ ਮਾਰਦਿਆ ਕਰੂੰਗਾ। ਮੈਨੂੰ ਇੱਕ ਵਾਕਾ ਯਾਦ ਆ, ਸ਼ਾਇਦ ਹੋ ਸਕਦਾ ਕਿ ਮੇਰਾ ਵਹਿਮ ਹੀ ਹੋਵੇ, ਚਲੋ ਆਪਾਂ ਇਸ ਸਵਾਲ ਨੂੰ ਵਹਿਮ ਦੇ ਵਿੱਚ ਹੀ ਪਾ ਦਿੰਦੇ ਹਾਂ। ਕਹਿੰਦੇ ਗੀਤਕਾਰ ਤੋਂ ਬਾਅਦ ਜਦੋਂ ਲੱਗਾ ਵੀ ਨਹੀਂ ਯਾਰ ਸਟੇਜਾਂ ਦੇ ਉੱਪਰ ਤਾਂ ਆਪਾਂ ਵੀ ਆਪਣਾ ਕੋਈ ਨਾ ਕੋਈ ਬੜਾ ਕਹਿੰਦੇ ਹੁੰਦੇ ਆ ਵੀ ਚਿਹਰਾ ਮੂਹਰੇ ਕਰਨਾ ਆ, ਤੇ ਜਦੋਂ ਤੁਸੀਂ ਪਹਿਲਾਂ ਪ੍ਰੋਗਰਾਮ ਲਾਉਣ ਗਏ ਸੀ ਕਹਿੰਦੇ ਡਰੈਸ ਵੀ ਮੰਗਵੀਂ ਪਾ ਕੇ ਗਏ ਸੀਗੇ। ਉਦੋਂ ਬੀਐਡ ਕਰਦੇ ਸੀ ਉਦੋਂ ਜੀ। ਉਹ ਸਾਡੇ ਸੀ ਬਾਈ ਵਿਚਾਰੇ ਗੁਜ਼ਰ ਗਏ, ਸੰਦੀਪ ਅਖਤਰ ਸਾਹਿਬ ਜੀ, ਅਖਤਰ ਜੀ, ਹਾਂਜੀ, ਦਿਲਸ਼ਾਦ ਅਖਤਰ ਬਾਈ ਕੀ ਫੈਮਿਲੀ ਉੱਥੇ ਮੁਕਤਸਰ ਨੇ ਨਾ ਸਾਰੇ, ਮੁਕਤਸਰ ਖਾਲਸਾ ਕਾਲਜ ਬੀਐਡ ਕਰਦੇ ਸੀ। ਤੇ ਫਿਰ ਪਹਿਲੀ ਵਾਰੀ ਐ ਚਾਅ ਸੀ ਯਾਰ ਕੁੜਤਾ ਚਾਦਰਾ ਪਾ ਕੇ ਗਾਵਾਂਗੇ। ਉਹਨਾਂ ਦਾ ਤਾਂ ਫਿਰ ਘੇਰਾ ਘੂਰਾ ਕਹਿੰਦੇ ਥੋੜਾ ਜ਼ਿਆਦਾ ਸੀਗਾ, ਤੁਹਾਡੇ ਤਾਂ ਗੱਠਾਂ ਜ਼ਿਆਦਾ ਪਈਆਂ ਹੋਣੀਆਂ। ਸੋ ਉਹ ਪਹਿਲੀ ਵਾਰੀ ਵੀਰ ਸੰਦੀਪ ਬਾਈ ਦੀ ਡਰੈਸ ਪਾ ਕੇ ਗਏ ਸੀ ਜੀ। ਦੇਖੋ ਉਹ ਤੁਸੀਂ ਦੌਰ ਰਹੇ ਹੋ ਜਦੋਂ ਸੋਲੋ ਚੱਲਦੀ ਸੀਗੀ, ਸਟੇਜ ਪ੍ਰੋਗਰਾਮ ਚੱਲਦੇ ਹੁੰਦੇ ਸੀਗੇ, ਸੋਸ਼ਲ ਮੀਡੀਆ ਦਾ ਦੌਰ ਹੈ ਨਹੀਂ ਸੀਗਾ, YouTube ਦਾ ਦੌਰ ਹੈ ਨਹੀਂ ਸੀ, ਇੱਕ ਦੇ ਜ਼ੋਰ ਤੇ ਗਾਉਣਾ ਪੈਂਦਾ ਸੀ, ਜਾਂ ਜੋ ਤੁਸੀਂ ਲਿਖਿਆ ਉਹਨੂੰ ਦਰਸਾਉਣ ਦੇ ਲਈ ਕਾਫੀ ਜੱਦੋਜਹਿਦ ਕਰਨੀ ਪੈਂਦੀ ਸੀਗੀ। ਇਹ ਵੀ ਕੋਈ ਨਹੀਂ ਹੁੰਦਾ ਸੀਗਾ ਵੀ ਇੱਕ ਗੀਤ ਚੜ੍ਹ ਗਿਆ ਤੇ ਸੋਸ਼ਲ ਮੀਡੀਆ ਤੇ ਰੌਲਾ ਪਾਉਣਾ ਵੀ ਬੱਲੇ ਬੱਲੇ ਹੋ ਗਈ। ਲੰਮਾ ਚੱਲਣਾ ਪੈਂਦਾ ਸੀ, ਕਾਫੀ ਕੁਝ ਦੇਣਾ ਪੈਂਦਾ ਸੀ ਕੈਸਟਾਂ ਦੇ ਰੂਪ ਦੇ ਵਿੱਚ। ਸੋ ਤੁਹਾਨੂੰ ਕੀ ਲੱਗਦਾ ਪੁਰਾਣੀ ਗਾਇਕੀ ਤੇ ਨਵੀਂ ਗਾਇਕੀ 'ਚ ਕੀ ਫਰਕ ਹੈ? ਫਰਕ ਹੈ ਹੁਣ ਟੈਕਨੀਕਲ ਹੋ ਗਿਆ ਜੀ ਸਾਰਾ ਕੁਝ। ਹੁਣ ਰਿਕਾਰਡਿੰਗਸ ਬਹੁਤ ਸੌਖੀਆਂ ਹੋ ਗਈਆਂ। ਅੱਜ ਮੈਂ ਬਠਿੰਡੇ ਬੈਠਾ ਆਪਦੀ ਵੋਕਲ ਭੇਜਦਾ, ਮੈਨੂੰ ਕੈਨੇਡਾ ਤੋਂ ਹੋ ਕੇ ਜਾਂ ਆਸਟ੍ਰੇਲੀਆ ਤੋਂ ਹੋ ਕੇ ਮਿਊਜ਼ਿਕ ਚਲਾ ਜਾਊਗਾ, ਚੰਡੀਗੜ੍ਹੋਂ ਹੋ ਕੇ ਆ ਜਾਊ, ਬੰਬੇ ਤੋਂ ਹੋ ਕੇ ਆ ਜਾਊਗਾ। ਉਦੋਂ ਤਾਂ ਤੁਹਾਨੂੰ ਪਰਸਨਲੀ ਜਾਣਾ ਹੀ ਪੈਂਦਾ ਸੀ ਨਾ ਜੀ। ਜੇ ਤੁਸੀਂ ਰਿਕਾਰਡਿੰਗ ਚੰਡੀਗੜ੍ਹ ਕਰਨੀ ਤਾਂ ਚੰਡੀਗੜ੍ਹ ਜਾਓ, ਜੇ ਬੰਬੇ ਕਰਨੀ ਬੰਬੇ ਜਾਓ। ਸੋ ਉਹ ਸਾਰੀਆਂ ਉਹ ਫਿਰ ਮੌਕੇ ਤੇ ਪਹੁੰਚਣ ਵਾਲੀ ਗੱਲ ਸੀ। ਹੁਣ ਈਜ਼ੀ ਬਹੁਤ ਹੋ ਗਿਆ ਜੀ। ਤੇ ਗੱਲ ਇਹ ਹੈ ਕਿ ਹੁਣ ਇਹਦੀ ਜਿਹੜੀ ਮੈਨੇਜਮੈਂਟ ਵੱਡੀ ਹੋ ਗਈ, ਗਾਇਕੀ ਮੈਨੂੰ ਲੱਗਦਾ ਛੋਟੀ ਹੋ ਗਈ। ਤੁਸੀਂ ਮਿਹਨਤ ਜਿਹੜੀ ਕਰਦੇ ਹੋ ਗਾਣੇ ਤੇ ਵੀ ਹੁੰਦੀ ਹੈ, ਪਰ ਉਹਨੂੰ ਪ੍ਰਮੋਟ ਕਰਨ 'ਚ, ਉਹਨੂੰ ਸ਼ੇਅਰ ਕਰਵਾਉਣ 'ਚ, ਉਹਨੂੰ ਹਾਈਲਾਈਟ ਕਰਨ 'ਚ, ਉਹਦੀਆਂ ਰੀਲਾਂ ਬਣਾਉਣ 'ਚ ਉਧਰ ਦਿਮਾਗ ਜ਼ਿਆਦਾ ਹੁੰਦਾ। ਤੇ ਫਿਰ ਕਦੀ ਲੱਗਦਾ ਨਹੀਂ ਕਿ ਫਿਰ ਇਹਦੇ ਨਾਲ ਜਿਹੜੀ ਅਸਲ ਗਾਇਕੀ ਜਿਹੜੀ ਆਪਾਂ ਕਹਿੰਦੇ ਵੀ ਹਿੱਕ ਦੇ ਜ਼ੋਰ ਤੇ ਗਾਉਂਦੇ ਆ ਲਾਈਵ, ਉਹ ਪਰਫਾਰਮੈਂਸ ਫਿਰ ਕਿਤੇ ਨਾ ਕਿਤੇ ਤਾਂ ਬਹੁਤ ਘੱਟ ਗਈ ਹੋਏਗੀ ਨਾ? ਹਾਂ, ਹੋ ਸਕਦਾ। ਜਾਂ ਤਾਂ ਤੁਸੀਂ ਇਹ ਹੈ ਵੀ ਉਸ ਆਡੀਅੰਸ 'ਚ ਚਲੇ ਜਾਓ ਜਿੱਥੇ ਸਿਰਫ ਲਿਪ ਸਿੰਕ ਹੀ ਹੁੰਦੀ ਹੈ, ਵੀ ਪਿੱਛੇ ਟਰੈਕ ਲੱਗ ਜਾਂਦਾ, ਤੁਸੀਂ ਮੂੰਹ ਹਿਲਾਈ ਜਾਓ, ਗਾਈ ਜਾਓ ਤੇ ਪੈਸੇ ਲੈ ਕੇ ਘਰੇ ਆਓ। ਇਹ ਚੀਜ਼ਾਂ ਅਕਸਰ ਦੇਖਣ ਨੂੰ ਮਿਲਦੀਆਂ, ਹੁਣ ਲੋਕੀ ਸਮਝ ਰਹੇ ਆ। ਤੇ ਪਰ ਜਿਹੜੇ ਮੈਂ ਸਮਝਦਾ ਕਿ ਲੰਬਾ ਸਮਾਂ ਜੇ ਤੁਸੀਂ ਚੱਲਣਾ ਹੈ, ਅਸੀਂ ਤਾਂ ਹੁਣ ਭਰਾ ਖਾੜੇ ਲਾਉਣੇ ਹਨਾ, ਉਧਰ ਵੀ ਵਿਆਹਾਂ ਸ਼ਾਦੀਆਂ ਦੇ ਪ੍ਰੋਗਰਾਮ ਸੁੱਖ ਨਾਲ ਵਧੀਆ ਹੁੰਦੇ ਆ, ਬਹੁਤ ਸਾਰੇ ਸ਼ੋਅ ਹੁੰਦੇ ਬਾਬੇ ਦੀ ਮਿਹਰ ਨਾਲ, ਰੈਗੂਲਰ ਹੀ ਬੁੱਕ ਹੁੰਦੇ, ਤਾਂ ਉਹਦਾ
ਇਹ ਹੈ ਕਿ ਲਾਈਵ ਗਾਉਣੇ ਆ ਉਹ ਵੀ 3-3 3.5 ਘੰਟੇ ਜੀ। ਕਈ ਵਾਰੀ ਰੈਗੂਲਰ ਪ੍ਰੋਗਰਾਮ ਹੁੰਦੇ ਤਾਂ ਵੀ ਮੇਰਾ ਕੋਈ ਪ੍ਰੋਗਰਾਮ 3 ਘੰਟਿਆਂ ਤੋਂ ਘੱਟ ਅੱਜ ਤੱਕ ਨਹੀਂ ਗਿਆ ਜੀ। ਤਾਂ ਉਹ ਚੀਜ਼ਾਂ ਤੁਹਾਨੂੰ ਕਿਤੇ ਨਾ ਕਿਤੇ ਫਿਰ ਅਗਲੇ ਨੂੰ ਵੀ ਲੱਗਦਾ ਕਿ ਯਾਰ ਬਹੁਤ ਸੋਹਣਾ ਪ੍ਰੋਗਰਾਮ ਸੀਗਾ, ਇਹਨਾਂ ਗਾਇਆ ਜੀ। ਉਹ ਲੰਬਾ ਸਮਾਂ ਚੱਲਣ ਦੇ ਵਿੱਚ ਸਹਾਈ ਤਾਂ ਉਹ ਚੀਜ਼ਾਂ ਨੇ, ਤੁਸੀਂ ਜੇ ਸਿੱਖੇ ਹੋਏ ਹੋ ਤੇ ਮਿਹਨਤ ਕਰਦੇ ਹੋ। ਜੀ ਇੱਕ ਵਾਰ ਥੋੜਾ ਜਿਹਾ ਮੈਂ ਹੋਰ ਪਿੱਛੇ ਆਉਣਾ, ਮਿਸ ਪੂਜਾ ਨਾਲ ਜਦੋਂ ਤੁਹਾਡਾ ਪਹਿਲਾ ਗੀਤ ਗੁੱਡ ਮਾਰਨਿੰਗ ਆਇਆ, ਬੜਾ ਮਕਬੂਲ ਗੀਤ ਹੋਇਆ, ਤੁਹਾਡੀ ਸਤਾਫਤੀ ਵੀ ਉਹਨਾਂ ਨਾਲ ਬਣ ਗਈ ਡਿਊਟ ਗਾਇਕੀ ਦੇ ਵਿੱਚ। ਇਹ ਕਹਿੰਦੇ ਇਹ ਵੀ ਸ਼ਾਇਦ ਮੇਰੇ ਮਨ ਦੀ ਘੱਟ ਹੋ ਸਕਦੀ, ਅਫਵਾਹ ਹੋ ਸਕਦੀ, ਕਹਿੰਦੇ ਉਹ ਡਿਊਟ ਗੀਤਾਂ ਦਾ ਦੌਰ ਸੀਗਾ। ਮਿਸ ਪੂਜਾ ਆਪਣੀ ਜਗ੍ਹਾ ਤੇ ਇੱਕ ਥੰਮ ਵਾਂਗ ਖੜੀ ਸੀਗੀ, ਇੱਕ ਹੋੜ ਲੱਗੀ ਹੋਈ ਸੀਗੀ ਪੰਜਾਬੀ ਸਿੰਗਰਾਂ ਦੇ ਵਿੱਚ ਕਿ ਮੈਂ ਇਸ ਨਾਲ ਗੀਤ ਕਲਮਾਂ ਤੇ ਸਟਾਰ ਬਣ ਜਾਵਾਂ। ਕਹਿੰਦੇ ਜ਼ਮੀਨਾਂ ਵਿਕ ਗਈਆਂ ਉਹਨਾਂ ਟਾਈਮਾਂ ਦੇ ਵਿੱਚ ਮੁੰਡਿਆਂ ਦੀਆਂ। ਹੋ ਸਕਦਾ ਅਸਲ ਦੇ ਵਿੱਚ ਤਾਂ ਬਾਈ ਇਹ ਹੁੰਦਾ ਵੀ ਚਲੋ ਠੀਕ ਹੈ, ਜਿਹੜਾ ਬੰਦਾ ਇੱਕ ਵਾਰੀ ਚੱਲਦਾ, ਜਾਂ ਤੁਸੀਂ ਸਪੋਰਟ ਕਹਿ ਲਓ ਜਾਂ ਸਪੋਰਟ ਹੀ ਕਹਾਂਗੇ ਆਪਾਂ, ਤਾਂ ਉਹ ਕੈਸਟ ਹਿੱਟ ਹੋ ਗਈ। ਉਦੋਂ ਪਿੱਛੋਂ ਜੇ ਤੁਸੀਂ ਮਤਲਬ ਮਾਰਕੀਟ 'ਚ ਖੜਨਾ ਤਾਂ ਉਹ ਤਾਂ ਤੁਹਾਨੂੰ ਆਪਦੇ ਦਮ ਤੇ ਖੜਨਾ ਪਊਗਾ। ਜੀ ਮੰਨ ਕੇ ਚੱਲਿਆ ਜਾਂਦਾ ਕਿ ਕਹਿੰਦੇ ਗਾਇਕ ਦੀ ਜਿਹੜੀ ਉਮਰ ਆ ਉਹ 4-5 ਸਾਲ ਹੁੰਦੀ ਆ, ਤੇ ਅੱਜ ਕੱਲ ਤਾਂ ਸੋਸ਼ਲ ਮੀਡੀਆ ਦੇ ਵਿੱਚ ਜੇ ਸੋਸ਼ਲ ਮੀਡੀਆ ਉਹਨੂੰ ਨਾ ਚੱਕ ਸਕਿਆ ਤਾਂ ਮੈਨੂੰ ਲੱਗਦਾ 1-2 ਸਾਲ ਬਾਅਦ ਪਤਾ ਨਹੀਂ ਗਾਇਕ ਕਈ ਵਾਰ ਗਾਇਬ ਹੀ ਹੋ ਜਾਂਦੇ ਆ। ਲੇਕਿਨ ਇਹ ਵੀ ਮਿੱਥ ਮੇਰੇ ਜ਼ਿਹਨ ਦੇ ਵਿੱਚ ਆ ਕਿ ਪੱਤਰਕਾਰੀ ਕਰੀਦੀ ਆ ਆਪਣੇ ਪੰਜਾਬੀ ਟ੍ਰਿਬਿਊਨ ਅਦਾਰੇ ਦੇ ਨਾਲ, ਲਿਖਣਾ ਪੈਂਦਾ ਉਹਨਾਂ ਇਲਾਕਿਆਂ ਦੇ ਨਾਲ। ਮੈਨੂੰ ਲੱਗਦਾ ਕਿ ਜਿਹੜੇ ਮਾਲਵੇ ਵਾਲੇ ਗਾਇਕ ਆ ਜਾਂ ਗੀਤਕਾਰ ਨੇ ਇਹ ਨਹੀਂ ਮਰਦੇ, ਇਹ ਨਹੀਂ ਦਬਦੇ। ਫੋੜ 3600 ਵਰਗੇ ਅੱਜ ਵੀ ਚੱਲਦੇ ਆ, ਤੇ ਤੁਹਾਡੇ ਤਾਂ ਅੱਜ ਵੀ ਪ੍ਰੋਗਰਾਮ ਲੱਗਦੇ ਨੇ। ਹਾਂਜੀ ਹਾਂਜੀ, ਮੈਂ ਪਿਛਲੀਆਂ ਤੁਹਾਡੀਆਂ ਥੋੜੀਆਂ ਕਲਿੱਪਾਂ ਦੇਖੀਆਂ, ਕਿਉਂਕਿ ਹੁਣ ਅੱਜ ਕੱਲ੍ਹ ਤਾਂ ਤੁਹਾਡੀਆਂ ਕਲਿੱਪਾਂ ਵੈਸੇ ਸੋਸ਼ਲ ਮੀਡੀਆ ਤੇ ਪੈ ਜਾਂਦੀਆਂ ਆ, ਤੁਸੀਂ ਵੀ ਜ਼ਰੂਰ ਗੌਰ ਕਰਦੇ ਹੋਣੇ। ਵੈਸੇ ਡਰ ਤਾਂ ਲੱਗਦਾ ਰਹਿੰਦਾ ਨਾ ਸੋਸ਼ਲ ਮੀਡੀਆ ਤੋਂ। ਤੁਸੀਂ ਦੂਜੇ ਸੂਬਿਆਂ ਦੇ ਵਿੱਚ ਵੀ ਜਾ ਕੇ ਪ੍ਰੋਗਰਾਮ ਕਰਦੇ ਹੋ, ਇਹ ਮਤਲਬ ਕਿ ਕਿੱਦਾਂ, ਮਤਲਬ ਕਿ ਪੰਜਾਬੀ ਹੁਣ ਤੁਸੀਂ ਰਾਜਸਥਾਨ ਦੇ ਵਿੱਚ ਵੀ ਜਾ ਕੇ ਤੇ ਹਰਿਆਣਾ ਦੇ ਵਿੱਚ ਵੀ ਖਿੱਚੀ ਜਾਂਦੇ ਹੋ? ਹਾਂਜੀ, ਹਰਿਆਣਾ ਰਾਜਸਥਾਨ ਬਹੁਤ ਪ੍ਰੋਗਰਾਮ ਲੱਗਦੇ ਨੇ। ਹੁਣ ਵੀ ਸਾਡੀ ਬੁਕਿੰਗ ਉੱਥੇ, ਕਿਉਂਕਿ ਅੱਗੇ ਵੈਡਿੰਗ ਸੀਜ਼ਨ ਹੈ ਜੀ, ਤਾਂ ਕਾਫੀ ਆਪਣੇ ਪੰਜਾਬੀ ਬੈਠੇ ਆ ਜੀ। ਕੜਸਾਣਾ ਮੰਡੀ ਉੱਧਰ ਇੱਕ ਬਹੁਤ ਦੂਰ ਤੱਕ, ਗੰਗਾਨਗਰ ਜ਼ਿਲ੍ਹਾ ਸਾਰਾ, ਜਿੱਥੋਂ ਤੱਕ ਜਿਹੜੀ ਰਾਜ ਕਰਨਾਲ ਜਿਹੜੀ ਨਹਿਰ ਜਿਹਦਾ ਪਾਣੀ ਆਉਣ ਦੇ ਰੌਲੇ ਕਹਿੰਦੇ ਰਾਜਸਥਾਨ ਨੂੰ ਜਾਂਦੀ ਹੈ, ਉਹ ਜਿੱਥੇ ਇੱਥੇ ਪਾਣੀ ਆਪਣੇ ਪੰਜਾਬੀ ਹੀ ਜ਼ਿਆਦਾ ਬੈਠੇ ਨੇ ਜੀ। ਤਾਂ ਉਹ ਉੱਥੇ ਹਰਿਆਣਾ ਜੀ, ਸਿਰਸਾ ਜ਼ਿਲ੍ਹਾ, ਕਰਨਾਲ, ਈਵਨ ਦਿੱਲੀ ਤੱਕ, ਤਾਂ ਇਹ ਸਾਰਾ ਇਹ ਹੁਣ ਵੈਡਿੰਗ ਸੀਜ਼ਨ ਦੇ ਵਿੱਚ ਸਾਰਾ ਹੀ ਕਵਰ ਹੁੰਦਾ ਹੈ। ਜਾਣੀ ਕਿ ਤੁਸੀਂ ਫਿਰ ਜਿਹੜੇ ਉੱਥੇ ਟਰਾਲੀਆਂ ਭਰ ਕੇ ਆਉਣੇ, ਸਾਰੇ ਕੈਸ਼ ਕਰਕੇ ਆਉਣੇ ਨੇ। ਮੇਰਾ ਹਿੱਸਾ ਪੱਤੀ ਜ਼ਰੂਰ ਰੱਖਦੇ ਚੱਲਿਓ। ਗੀਤਾਂ ਦੇ ਉੱਪਰ ਤੁਹਾਡੇ ਆਉਣੇ ਆ ਜੀ, ਤੁਹਾਡੇ ਉਹਨਾਂ ਲੰਮਿਆਂ ਦੇ ਉੱਪਰ ਵੀ ਆਵਾਂਗੇ ਜਦੋਂ ਤੁਸੀਂ ਗੱਲ ਕੀਤੀ ਹੈ ਕਿ 3-3 ਘੰਟੇ ਦਾ ਲਾਈਵ ਤੁਸੀਂ ਪ੍ਰੋਗਰਾਮ ਕਰਦੇ ਹੋ। ਸਵਾਲ ਮੈਂ ਥੋੜੇ ਛੋਟੇ ਰੱਖਾਂਗਾ। ਜਿੱਦਾਂ ਤੁਹਾਡੇ ਗੀਤ ਦੀ ਗੱਲ ਕੀਤੀ ਗੁੱਡ ਮਾਰਨਿੰਗ ਆ, ਉਹ ਤੋਂ ਬਾਅਦ ਇੱਕ ਬੜਾ ਖੂਬਸੂਰਤ ਗੀਤ ਆਇਆ ਸੀਗਾ ਸ਼ਿਵ ਦੀ ਕਿਤਾਬ। ਸ਼ਾਇਦ ਕਈ ਲੋਕਾਂ ਨੇ ਇਹ ਵੀ ਗੱਲ ਚੱਕੀ ਸੀਗੀ ਕਿ ਪਤਾ ਨਹੀਂ ਜੀ ਉਹ ਸ਼ਿਵ ਦਾ ਹੀ ਸਾਰਾ ਚੱਕ ਕੇ ਛੇਪ ਦਿੱਤਾ, ਪਰ ਮੈਨੂੰ ਨਹੀਂ ਇਸ ਤਰ੍ਹਾਂ ਦਾ ਲੱਗਿਆ। ਉਹ ਇੱਕ ਵੱਖਰਾ ਵੰਨਗੀ ਸੀ, ਵੱਖਰੀ ਇੱਕ ਆਈਟਮ ਸੀਗੀ, ਬਹੁਤ ਵਧੀਆ ਲਿਖਿਆ ਸੀਗਾ। ਟਰਾਲੀ ਬੈਗ ਦੀ ਗੱਲ ਵੀ ਆਪਾਂ ਨੇ ਸ਼ੁਰੂ 'ਚ ਕੀਤੀ ਆ, ਤੇ ਇੱਕ ਗੀਤ ਸੀਗਾ ਕਵਿਤਾ ਵਰਗਿਆ ਸੱਜਣਾ, ਬੜਾ ਸੋਹਣਾ ਨੂੰ ਫਿਲਮਾਇਆ ਤੇ ਬੜਾ ਸੋਹਣਾ ਲਿਖਿਆ ਤੇ ਗਾਇਆ ਵੀ ਬਹੁਤ ਖੂਬਸੂਰਤ ਗਿਆ। ਮੈਂ ਨਹੀਂ ਕਹਿੰਦਾ ਕਿ ਤੁਸੀਂ ਆਪਣਾ ਕੋਈ ਬਿਹਤਰੀਨ ਗੀਤ ਸਾਡੇ ਸਨਮੁਖ ਕਰੋ, ਕਿਉਂਕਿ ਜਿਹੜਾ ਗੀਤਕਾਰ ਹੈ ਉਹਦੇ ਗੀਤ ਉਹਦੇ ਬੱਚਿਆਂ ਵਾਂਗ ਹੀ ਹੁੰਦੇ, ਸਾਰੇ ਬਿਹਤਰੀਨ ਹੁੰਦੇ ਨੇ। ਜੋ ਵੀ ਜ਼ਿਹਨ ਦੇ ਵਿੱਚ ਅੱਛਾ ਤੁਹਾਨੂੰ ਲੱਗਦਾ ਆਪਣੇ ਆਪ 'ਚ ਹੁਣ ਦੇ ਸਮੇਂ ਦੇ ਹਿਸਾਬ ਦੇ ਨਾਲ, ਉਹ ਸਾਡੇ ਦਰਸ਼ਕਾਂ ਦੇ ਸਨਮੁਖ ਜ਼ਰੂਰ ਕਰੋ। ਗੀਤ ਤਾਂ ਬਹੁਤ ਨੇ, ਕਵਿਤਾ ਗੀਤ ਮੇਰਾ ਬਹੁਤ ਫੇਵਰੇਟ ਹੈ, ਥੋੜਾ ਲਿਟਰੇਰੀ ਹੈ ਨਾ, ਕਿਉਂਕਿ ਸ਼ਿਵ ਦੀ ਕਿਤਾਬ ਤੋਂ ਬਾਅਦ ਉਹ ਕਵਿਤਾ ਕੀਤਾ ਸੀਗਾ ਤੇ ਪਿਆਰ ਉਹਨੂੰ ਵੀ ਬਹੁਤ ਮਿਲਿਆ। ਪਰ ਇੱਕ ਗੀਤ ਹੈ ਮੇਰਾ, ਉਹ ਮੈਂ ਵਿਆਹਾਂ ਦੇ ਪ੍ਰੋਗਰਾਮਾਂ 'ਚ ਵੀ ਉਹਦੀ ਫਰਮਾਇਸ਼ ਸ਼ੁਰੂ 'ਚ ਜਦੋਂ ਅਜੇ ਨੱਚਣ ਨੁੱਚਣ ਨਹੀਂ ਲੱਗੇ ਹੁੰਦੇ ਆ ਜਾਂਦੀ ਹੈ ਹਨਾ, ਤਾਂ ਮੇਲਿਆਂ ਦੇ ਵਿੱਚ ਵੀ, ਧਾਰਮਿਕ ਜਿਹੜੇ ਕਲਚਰਲ ਪ੍ਰੋਗਰਾਮ ਹੁੰਦੇ ਉਹਨਾਂ 'ਚ। ਸੋ ਉਹ ਗਰੀਬੀ ਹੈ ਉਹਦਾ ਨਾਮ, ਲੋਕ ਤੱਥ ਆ। ਗਾ ਕੇ ਸੁਣਾਓ? ਜ਼ਰੂਰ ਜੀ ਜ਼ਰੂਰ। ਹੋ ਕਰ ਦਿੰਦਾ ਏ ਛੇਤੀ ਬੁੱਢੇ ਮਾੜਾ ਰੋਗ ਗਰੀਬੀ, ਮੁਸ਼ਕਿਲ ਦੇ ਵਿੱਚ ਛੱਡ ਜਾਂਦੇ ਨੇ ਰਿਸ਼ਤੇਦਾਰ ਕਰੀਬੀ। ਹੋ ਪਰ ਮਾੜਾ ਵਕਤ ਵੀ ਚੰਗਾ ਹੀ ਹੁੰਦਾ, ਸਭ ਦੀ ਪਰਖ ਕਰਾ ਜੇ। ਓਏ ਮਾੜਾ ਵਕਤ ਵੀ ਚੰਗਾ ਹੀ ਹੁੰਦਾ, ਸਭ ਦੀ ਪਰਖ ਕਰਾ ਜੇ। ਅਸਲੀ ਸੱਜਣ ਉਹੀ ਔਖੇ ਵੇਲੇ ਜੋ ਕੰਮ ਆ ਜੇ। ਇਸ ਤਰ੍ਹਾਂ ਦੀ ਇਹ ਦੋ ਲਾਈਨਾਂ ਨੇ ਕਿ ਤੰਦਰੁਸਤੀਆਂ ਰੱਖੇ ਮਾਲਕ, ਕੁਛ ਨਹੀਂ ਪੈਸੇ ਧੇਲੇ, ਤੇ ਮਰਦਾਂ ਉੱਤੇ ਆਉਂਦੇ ਰਹਿੰਦੇ ਔਖੇ ਸੌਖੇ ਵੇਲੇ। ਜੀ ਬਿਲਕੁਲ, ਬਹੁਤ ਖੂਬਸੂਰਤ ਹੈ। ਇੱਕ ਮੈਂ ਥੋੜਾ ਜਿਹਾ ਤਿੱਖਾ ਸਵਾਲ ਤੁਹਾਡੇ ਨਾਲ ਕਰਨ ਲੱਗਾ, ਤੇ ਸਾਡੇ ਉਧਰ ਕੈਮਰਾਮੈਨ ਵੀ ਹੁਣ ਮੈਨੂੰ ਅੱਖ ਜੀ ਨਾਲ ਤਿੱਖਾ ਜਿਹਾ ਦੇਖ ਰਹੇ ਆ, ਕਹਿੰਦੇ ਤੂੰ ਨਹੀਂ ਹਟਦਾ, ਪੁੱਛਿਆ ਹੀ ਲੈਣਾ ਆ। ਨਹੀਂ ਨਹੀਂ ਪੁੱਛੋ ਕਿਉਂ। ਤੁਸੀਂ ਗੀਤਕਾਰ ਹੋ, ਬਹੁਤ ਮਕਬੂਲ ਲਿਖਿਆ, ਤੁਹਾਨੂੰ ਬਹੁਤ ਵੱਡੇ ਗਲਾਂ ਵਾਲਿਆਂ ਨੇ ਗਾਇਆ, ਸ਼ਾਬਾਸ਼, ਤੇ ਤੁਸੀਂ ਹੱਕਦਾਰ ਹੋ। ਮੈਂ ਇਹਨੂੰ ਆਪਣਾ ਵਹਿਮ ਨਹੀਂ ਕਹਾਂਗਾ, ਕਿਉਂਕਿ ਮੈਂ ਉਹ ਪੰਜਾਬ ਦਾ ਮਾਹੌਲ ਵੀ ਦੇਖਿਆ ਜਦੋਂ ਤੁਸੀਂ ਸ਼ੁਰੂਆਤ ਕੀਤੀ। ਫਿਰ ਚਲੋ ਕੁਝ ਕਾਰਨ ਬਣੇ ਕਿ ਅਸੀਂ ਵਿਦੇਸ਼ਾਂ ਦੇ ਵਿੱਚ ਆ ਗਏ, ਇੱਥੇ ਵੀ ਕੋਸ਼ਿਸ਼ ਕਰਦੇ ਕਿ ਪੰਜਾਬੀ ਮਾਂ ਬੋਲੀ ਨਾਲ ਕਿਸੇ ਨਾਲ ਟੱਚ ਰੱਖੀਏ, ਟੀਵੀ ਨਾਲ, ਰੇਡੀਓ ਨਾਲ ਜਾਂ ਅਖਬਾਰਾਂ ਦੇ ਨਾਲ। ਜੀ ਜੀ, ਮੇਰਾ ਮੀਡੀਆ ਦੇ ਵਿੱਚ ਹੁਣ 12-13 ਸਾਲ ਦਾ ਤਜਰਬਾ ਹੋ ਗਿਆ। ਮੈਂ ਅਕਸਰ ਇਹ ਸਵਾਲ ਮਕਬੂਲ ਕਲਾਕਾਰਾਂ ਨੂੰ ਪੁੱਛੇ ਨੇ ਜਾਂ
ਹਾਂ ਫਿਲਮਾਂ ਦੇ ਆਰਟਿਸਟਾਂ ਨੂੰ ਵੀ ਪੁੱਛੇ ਨੇ ਜੀ ਵੀਰੇ। ਤੁਹਾਨੂੰ ਲੱਗਦਾ ਕਿ ਮੈਂ ਸਿੱਧਾ ਹੀ ਸਵਾਲ ਤੇ ਆ ਜਾਂਦਾ, ਬਤੌਰ ਗੀਤਕਾਰ ਤੁਹਾਨੂੰ ਲੱਗਦਾ ਕਿ ਜਿਹੜਾ ਸਾਡੇ ਪੰਜਾਬੀ ਗੀਤਕਾਰ ਨੇ ਉਹਨਾਂ ਨੇ ਨੌਜਵਾਨੀ ਦੇ ਉੱਪਰ ਵੀ ਬਥੇਰਾ ਲਿਖਤਾ, ਪ੍ਰਦੇਸ਼ ਦੇ ਉੱਪਰ ਵੀ ਲਿਖਤਾ, ਬਜ਼ੁਰਗਾਂ ਦੇ ਉੱਪਰ ਵੀ ਲਿਖਤਾ, ਪੰਜਾਬ ਦੇ ਮਸਲਿਆਂ ਉੱਪਰ ਵੀ ਬਹੁਤ ਲਿਖ ਦਿੱਤਾ। ਇੱਥੇ ਆਉਂਦੇ ਨੇ ਗਾਇਕ ਗੀਤਕਾਰ ਆਉਂਦੇ ਨੇ, ਕਹਿੰਦੇ ਨਹੀਂ ਪਰਿਵਾਰਾਂ ਨਾਲ ਆਇਆ ਕਰੋ, ਸਾਨੂੰ ਸੁਣਨ, ਬੱਚੇ ਨਾਲ ਲੈ ਕੇ ਆਇਆ ਕਰੋ। ਮੈਂ ਸਵਾਲ ਕਰਦਾ ਹੁੰਦਾ ਭਾਈ ਤੁਸੀਂ ਜਿਹੜਾ ਇੱਕ ਬੱਚਿਆਂ ਦਾ ਵਰਗ ਆ 6 ਸਾਲ ਤੋਂ ਜਦੋਂ ਉਹਨਾਂ ਨੂੰ ਸਮਝ ਲੱਗਣ ਲੱਗ ਪੈਂਦੀ ਹੈ, ਮਿਊਜ਼ਿਕ ਦੀ ਵੀ ਕੁਛ ਸ਼ਬਦ ਵੀ ਸਮਝ ਲੱਗ ਜਾਂਦੇ ਆ, 12-13 ਸਾਲ ਤੱਕ ਤੁਸੀਂ ਉਹਨਾਂ ਲਈ ਤਾਂ ਕੁਛ ਲਿਖਦੇ ਹੀ ਨਹੀਂ। ਬਹੁਤ ਵੱਡਾ ਤੁਹਾਡਾ ਸਵਾਲ ਹੈ। ਮੈਂ ਨਾ ਕੌੜਾ ਕਾਹਦੇ ਤਾਂ ਚੰਗਾ ਸਵਾਲ ਹੈ, ਬਹੁਤ ਵਧੀਆ। ਬਾਲ ਸਾਹਿਤ ਜਿਵੇਂ ਘੱਟ ਹੈ ਉਵੇਂ ਬਾਲ ਗਾਇਕੀ ਤਾਂ ਹੈ ਹੀ ਨਹੀਂ। ਚਲੋ ਅੱਜ ਕੋਈ ਮੰਨਿਆ ਤਾਂ ਹੈ ਕਿ ਬਾਲ ਗਾਇਕੀ ਹੈ ਹੀ ਨਹੀਂ ਗੀ, ਜੱਟ ਜਲੂਣ ਦੇ ਬਰਾਬਰ ਆ। ਹਾਂ, ਕਿਉਂਕਿ ਬਾਲ ਗਾਇਕੀ ਬੱਚੇ ਕੀ ਸੁਣਦੇ, ਬੱਚੇ ਤਾਂ ਆਪਾਂ ਦੇਖੋ, ਮੈਂ ਇੱਕ ਗਾਣਾ ਸੀ ਕਿ ਬੱਚਿਆਂ ਨੂੰ ਹਰ ਕੋਈ ਖਿਡੌਣਾ ਪਿਸਟਲ ਲੈ ਕੇ ਦੇਵੇ। ਤੁਸੀਂ 80% ਜਵਾਕ ਕੀ ਚੱਕਣਗੇ ਜਾ ਕੇ ਮੇਲਿਆਂ 'ਚ ਚਲੇ ਜਾਓ, ਜੀ ਜੀ ਬੰਦੂਕ ਜਾਂ ਪਿਸਤੌਲ ਲੈ ਕੇ, ਉਹਨੂੰ ਉਹਦਾ ਡੈਡੀ ਆਖੂਗਾ ਪਤਾ ਲੈ ਲਾ, ਹਨਾ। ਬੱਚਿਆਂ ਨੂੰ ਹਰ ਕੋਈ ਖਿਡੌਣਾ ਪਿਸਟਲ ਲੈ ਕੇ ਦੇਵੇ, ਜਿਹੋ ਜਿਹੇ ਰੁੱਖ ਲਾਓਗੇ ਵੈਸੇ ਲੱਗਣੇ ਮੇਵੇ। ਅੱਧ ਰਿੜਕੇ ਨੂੰ ਪੀਵਣ ਵਾਲੇ ਭੁੱਲ ਗਏ ਪੀਣੀ ਲੱਸੀ, ਤੇ ਪਿਆਕ ਲੱਸੀ ਦੇ ਹੱਥ ਵਿੱਚ ਫਿਰਦੇ ਕੋਕਾ ਕੋਲਾ ਚੱਕੀ। ਦੀਵੇ ਥੱਲੇ ਹਨੇਰਾ, ਮੈਂ ਪੰਜਾਬ ਦੀ ਗੱਲ ਕਰਦਾ, ਤੇ ਚਾਨਣ ਪਹੁੰਚੇ ਦੂਰ ਦੁਰਾਡੇ, ਪਿਸਤੌਲ ਬੰਦੂਕਾਂ ਦੇ ਕਲਚਰ ਤੋਂ ਤੰਗ ਆ ਗਏ ਆ ਡਾਢੇ। ਸੋ ਉਹ ਗੀਤ ਜਿਹੜੇ ਮਤਲਬ ਏਦਾਂ ਦੇ ਆਉਂਦੇ ਆ, ਉਹ ਫਿਰ ਬੱਚੇ ਸੁਣਦੇ, ਉਹ ਜਦੋਂ ਵੱਡੇ ਹੁੰਦੇ ਫਿਰ ਸੱਚੀ ਮੁੱਚੀ ਦੇ ਪਿਸਤੌਲ ਚੱਕ ਲੈਂਦੇ ਭਰਾਵਾ। ਤੇ ਫਿਰ ਇਹ ਖਿਲਾਦ ਲਈ ਜ਼ਿੰਮੇਵਾਰ ਠੀਕ ਹੈ ਕਿ ਪਰਿਵਾਰ ਹੀ ਪਹਿਲਾਂ ਤਾਂ ਜ਼ਿੰਮੇਵਾਰ ਆ, ਜੇ ਤੁਸੀਂ ਜਨਮਦੇ ਆ। ਤੁਸੀਂ ਘਰ ਦਾ ਮਾਹੌਲ ਜੇ ਸੋਹਣਾ ਬਣਾਓਗੇ, ਜੇ ਤੁਸੀਂ ਆਪ ਹੀ ਕਹੋਗੇ ਆਹ ਬਹੁਤ ਘੈਂਟ ਗਾਣਾ, ਮਤਲਬ ਕਿਸੇ ਡਿਸਟਰਕਟਿਵ ਗਾਣੇ ਨੂੰ, ਜੀ, ਤਾਂ ਤੁਹਾਡੇ ਬੱਚਾ ਤਾਂ ਕਹੂਗਾ ਹੀ ਫਿਰ ਪਿੱਛੇ। ਤੇ ਇੱਕ ਗੀਤਕਾਰ ਹੋਣ ਦੇ ਨਾਤੇ ਕਿੰਨੀ ਕੁ ਜ਼ਿੰਮੇਵਾਰੀ ਤੁਸੀਂ ਇਹਦੀ ਚੱਕਦੇ ਆ ਕਿ ਸਾਡੀਆਂ ਕਲਮਾਂ ਕਿਉਂ ਨਹੀਂ ਲਿਖਦੇ? ਤੁਸੀਂ 3-3 ਘੰਟੇ ਦਾ ਪ੍ਰੋਗਰਾਮ ਸਟੇਜ ਤੇ ਲਾ ਜਾਂਦੇ ਹੋ, ਉੱਥੇ ਵੀ 15 ਮਿੰਟ ਤੁਸੀਂ ਬੱਚਿਆਂ ਨਾਲ ਤਾਂ ਕੁਝ ਗਾਉਂਦੇ ਨਹੀਂ ਹੈ। ਅਸੀਂ ਬੱਚਿਆਂ ਦੇ ਨਾਂ ਦਾ, ਮੈਂ ਸਟੇਜਾਂ ਤੇ ਜਿਹੜੀਆਂ ਬੋਲੀਆਂ ਫੋਕ ਆ ਸਾਡਾ ਪੰਜਾਬੀ ਦਾ, ਤੇ ਮੈਂ ਨਾ, ਤੁਸੀਂ ਕਿਤੇ ਮੇਰੀਆਂ ਕਲਿੱਪਸ ਵੇਖੋਗੇ ਜਾਂ ਹੁਣ ਲਾਈਵ ਚੱਲਦਾ ਤਾਂ ਸਪੈਸ਼ਲ ਅਸੀਂ ਨਿੱਕੀਆਂ ਨਿੱਕੀਆਂ ਕੁੜੀਆਂ ਨੂੰ ਬੁਲਾ ਕੇ, ਨਿੱਕੇ ਨਿੱਕੇ ਬੱਚਿਆਂ ਨੂੰ ਬੁਲਾ ਕੇ ਪੰਜਾਬੀ ਦੀਆਂ ਜਿਹੜੀਆਂ ਬੋਲੀਆਂ ਉਹਦਾ ਗਿੱਧਾ ਰੂਪੀ ਉਹ ਅਸੀਂ ਕਰਦੇ ਹਾਂ। ਪਰ ਤੁਸੀਂ ਬਹੁਤ ਸੋਹਣਾ ਸੁਝਾਅ ਦਿੱਤਾ, ਕਿਉਂਕਿ ਮੈਂ ਦੁਗਾਣੇ ਦਾ ਮੇਰਾ ਜਨਰ ਹੈ, ਮੈਂ ਡਿਊਟ ਦੇ ਪ੍ਰੋਗਰਾਮ ਹੁੰਦੇ, ਡਿਊਟ ਵੀ ਦੁਗਾਣੇ ਵੀ ਹੁੰਦੇ ਆ ਵਿੱਚ, ਲੋਕ ਤੱਥ ਵੀ ਹੁੰਦੇ ਆ, ਡਾਂਸਿੰਗ ਸੌਂਗ ਵੀ ਹੁੰਦੇ ਆ, ਲਿਟਰੇਰੀ ਗਾਣੇ ਜਿਵੇਂ ਸ਼ਿਵ ਦੀ ਕਿਤਾਬ ਕਵਿਤਾ। ਔਰ ਇੱਕ ਅਸੀਂ ਹੋਰ ਜਨਰ ਸ਼ੁਰੂ ਕੀਤਾ ਜਦੋਂ ਕੋਵਿਡ ਸੀਗਾ, ਥੋੜੇ ਫ੍ਰੀ ਸੀਗੇ, ਤਾਂ ਕਵੀਸ਼ਰੀ ਵਾਲਾ। ਉਹ ਕਵੀਸ਼ਰੀ ਦੇ ਵਿੱਚ ਕੋਈ ਸਾਜ਼ ਨਹੀਂ ਹੈ ਜੀ, ਬਿਲਕੁਲ ਬਾਬੂ ਰਾਜਬ ਅਲੀ ਸਾਹਿਬ ਹੋਰਾਂ ਦਾ ਜਿਹੜਾ ਸਟਾਈਲ ਸੀ ਉਹੀ ਇਸ ਗੈਟਅਪ ਰੱਖਿਆ। ਤੁਸੀਂ ਜਦੋਂ ਸਰਚ ਮਾਰੋਗੇ ਕਵੀਸ਼ਰੀ ਗੁਰਵਿੰਦਰ ਬਰਾੜ, ਤਾਂ ਤੁਹਾਨੂੰ ਉਹ ਚੀਜ਼ ਮਿਲੂਗੀ, ਔਰ ਉਹਦੇ ਬਹੁਤ ਸੋਹਣਾ ਉਹਦਾ ਰਿਸਪੌਂਸ ਵੀ ਆਇਆ। ਹੁਣ ਇੱਕ 5ਵੇਂ ਨੰਬਰ ਤੇ ਮੈਂ ਅੱਜ ਨੋਟ ਕਰਦਾ ਕਿ ਬੱਚਿਆਂ ਲਈ ਗਾਣਾ ਜ਼ਰੂਰ ਤਿਆਰ ਕਰਾਂਗੇ, ਜਿਹੜਾ ਪੰਜਾਬੀ ਮਾਂ ਬੋਲੀ ਲਈ, ਜਿਵੇਂ ਬਾਹਰ ਗੁਰਮੁਖੀ ਵੀ ਸਿੱਖ ਸਕਣ ਜਵਾਕ, ਵੀ ਕੋਈ ਗੀਤ ਹੀ ਏਦਾਂ ਦਾ ਬਣਾਇਆ ਜਾਵੇ ਜਿਹੜਾ ਉਹ ਗੀਤ ਗਾਉਂਦੇ ਗਾਉਂਦੇ ਸਿੱਖ ਜਾਣ। ਜੀ ਧੰਨਵਾਦ ਕਰਦੇ ਹਾਂ ਕਿ ਤੁਸੀਂ ਸਾਡੀ ਇਸ ਬੇਨਤੀ ਨੂੰ ਸਵੀਕਾਰ ਕੀਤਾ। ਥੋੜਾ 2-3 ਸਵਾਲ ਮੈਂ ਹੋਰ ਤੁਹਾਡੇ ਨਾਲ ਲੈ ਕੇ ਚੱਲਣੇ ਨੇ। ਫਿਲਮਾਂ ਜਿੱਦਾਂ ਰਹਿਮਤਾਂ ਤੁਸੀਂ ਕੀਤੀਆਂ, ਜੱਟਸ ਲੈਂਡ ਤੁਸੀਂ ਕੀਤੀ ਆ, ਜ਼ਿਆਦਾ ਰੁਝਾਨ ਤੁਹਾਡਾ ਫਿਲਮਾਂ ਦੇ ਵਿੱਚ ਨਹੀਂ ਹੈਗਾ, ਜ਼ਿਆਦਾ ਤਾਂ ਤੁਹਾਡਾ ਸਟੇਜਾਂ ਤੇ ਹੀ ਹੈ, ਵੀ ਕੋਈ ਖਾਸ ਵਜ੍ਹਾ? ਉਹ ਬਸ ਕੁਦਰਤੀ ਕਈ ਵਾਰੀ ਸਬੱਬ ਨਹੀਂ ਬਣਦਾ, ਥੋੜੀਆਂ ਪਰਿਵਾਰਕ ਉਲਝਣਾਂ ਕਹਿ ਲਓ ਜਾਂ ਹੋਰ ਸਿਸਟਮ, ਕਈ ਚੀਜ਼ਾਂ ਆ ਜਾਂਦੀਆਂ। ਵੈਸੇ ਮੈਂ ਥੀਏਟਰ ਕੀਤਾ ਹੋਇਆ ਫਿਲਮ, ਹੁਣ ਜੱਟਸ ਲੈਂਡ ਗੁਰਮੀਤ ਸਾਜਨ ਹੋਰਾਂ ਨੇ ਬਣਾਈ ਸੀ ਕਿਸਾਨੀ ਵਿਸ਼ੇ ਤੇ, ਤੇ ਉਹ ਅੱਛਾ ਉਹਦਾ ਰਿਸਪੌਂਸ ਰਿਹਾ। ਇਨ ਫਿਊਚਰ ਦਾਤਾ ਮਿਹਰ ਕਰੇ ਕਰਾਂਗੇ, ਕਿਉਂਕਿ ਉਹ ਕਿਸਾਨੀ ਅੰਦੋਲਨ ਤਾਂ ਉੱਥੇ ਰਹਿ ਕੇ ਹੰਡਾਇਆ ਆਪਾਂ ਸਾਰੇ, ਤਾਂ ਉਹ ਉਸੇ ਵਿਸ਼ੇ ਤੇ ਸੀ, ਜੱਟਸ ਲੈਂਡ ਸੀ ਉਹਦਾ ਨਾਮ। ਜੀ ਬਿਲਕੁਲ ਜੀ। ਤੇ ਅੱਜ ਕੱਲ ਅਖੀਰ ਜਿਵੇਂ ਚੱਲ ਰਹੇ ਨੇ ਗੁਰਵਿੰਦਰ ਬਰਾੜ ਦੇ? ਅੱਜ ਕੱਲ ਜੀ ਮੈਲਬੌਰਨ ਸੀਗਾ ਦੀਵਾਲੀ ਮੇਲਾ, ਬਹੁਤ ਸੋਹਣਾ ਰਿਹਾ ਜੀ, ਤੇ ਦਾਤਾ ਮਿਹਰ ਕਰੇ ਵੀ ਹੁਣ ਤਾਂ ਇੱਕ ਵਾਰੀ ਵਾਪਸ ਜਾਣਾ ਹੈਗਾ ਜੀ। ਵੀਜ਼ੇ ਵੂਜ਼ੇ ਹੁਣ ਆਸਟ੍ਰੇਲੀਆ ਦੇ ਹੋ ਗਏ ਨੇ ਪੱਕੇ, ਸੁੱਖਨ ਥੋੜੀ ਕਿਰਪਾ ਨਾਲ ਜੀ, ਤੇ ਜਦੋਂ ਮਰਜ਼ੀ ਆ ਸਕਦੇ ਆ। ਤੇ ਫਿਰ ਇੱਧਰ ਵੀ ਆਪਾਂ ਸ਼ੋਅ ਲਾਵਾਂਗੇ, ਤੇ ਜਾ ਕੇ ਵਿਆਹਾਂ ਦੇ ਪ੍ਰੋਗਰਾਮਾਂ ਦੀ ਜਿਹੜੀ ਬੁਕਿੰਗ ਹੋਈ ਜਾਂਦੀ ਜੋ ਸਟਾਰਟ ਨੇ ਜੀ। ਤੇ ਜਾਂਦੇ ਜਾਂਦੇ ਸੁਨੇਹਾ ਵੀ ਤੁਹਾਡੇ ਕੋਲ ਜ਼ਰੂਰ ਅਸੀਂ ਲੈਂਦੇ ਚੱਲਾਂਗੇ। ਇੱਕ ਛੋਟਾ ਜਿਹਾ ਹੋਰ ਸਵਾਲ, ਤੁਹਾਡੇ ਸਮੇਂ ਦੇ ਵਿੱਚ ਸੋਸ਼ਲ ਮੀਡੀਆ ਨਹੀਂ ਸੀਗਾ ਜੀ, ਬਹੁਤ ਘੱਟ ਕਹਿ ਸਕਦੇ ਜਾਂ ਬਿਲਕੁਲ ਹੀ ਨਹੀਂ ਸੀਗਾ, ਪਰ ਅੱਜ ਦਾ ਜਿਹੜਾ ਆਰਟਿਸਟ ਆ ਉਹ ਲੱਗਦਾ ਵੀ ਸੋਸ਼ਲ ਮੀਡੀਆ ਤੋਂ ਬੜੀ ਲੋੜ ਹੈ, ਉਹ ਤੋਂ ਬਗੈਰ ਚੱਲ ਨਹੀਂ ਸਕਦਾ, ਉਹਨੂੰ ਲੰਗੜਾ ਜਿਹਾ ਲੱਗਦਾ ਆਰਟਿਸਟ। ਤੁਸੀਂ ਫਿਰ ਕਿੱਦਾਂ ਇਸ ਚੀਜ਼ ਨੂੰ ਮੈਨੇਜ ਕਰਦੇ? ਮੈਨੇਜ ਵੀਰੇ ਗੱਲ ਇਹ ਹੈ ਕਿ ਹੁਣ ਤੱਕ ਤਾਂ ਗੈਪ ਹੀ ਰਿਹਾ। ਮੈਂ ਹੁਣ ਜਦੋਂ ਸੁਣਾਉਣਾ ਆਪਣੇ ਗੀਤ ਜਾਂ ਕਿਤੇ, ਮੈਨੂੰ ਤੁਹਾਡੇ ਵਰਗੇ ਦੋਸਤ ਮਿੱਤਰ ਬਾਈ ਤੁਸੀਂ ਰੀਲਾਂ ਤੇ, ਇੰਸਟਾਗ੍ਰਾਮ ਤੇ, ਹੋਰ ਫੇਸਬੁੱਕ ਤੇ ਤਾਂ ਚਲੋ ਹੈਗੇ, ਫੇਸਬੁੱਕ ਥੋੜਾ ਜਿਹਾ ਹੁਣ ਥੋੜੀ ਸਿਆਣੇ ਵਾਲੀ ਹੋ ਗਈ ਹੈ ਨਾ, ਤੇ ਵੀ ਤੁਸੀਂ ਹੋਰ ਐਕਟਿਵ ਹੋਵੋ, ਵੀ ਇੰਨਾ ਮੈਟਰ ਹੈ ਤੁਹਾਡੇ ਕੋਲ, ਤੇ ਇਸ ਚੀਜ਼ ਨੂੰ ਤੁਸੀਂ ਲੋਕਾਂ ਦੇ ਸਾਹਮਣੇ ਲੈ ਕੇ ਆਓ। ਸੋ ਕੋਸ਼ਿਸ਼ ਹੈ ਕਿ ਸਮੇਂ ਦੇ ਹਾਣ ਦੇ ਹੋ ਕੇ ਚੱਲਾਂਗੇ ਤਾਂ ਵੀਰੇ ਫੇਰ ਹੀ ਗੱਲ ਬਣੂਗੀ, ਅਦਰਵਾਈਜ਼ ਤੁਸੀਂ ਬੈਠੇ ਘਰ ਮਿਹਨਤ ਕਰੀ ਜਾਓ ਤੇ ਉਹਦਾ ਕੋਈ ਫਾਇਦਾ ਨਹੀਂ। ਤੇ ਨਵੇਂ ਮੈਂ ਇਹ ਵੀ ਦੱਸਦੇ ਕਿ ਨਵੇਂ ਗੀਤ ਹੈ ਜਿਹੜੇ ਉਹ ਰਿਲੀਜ਼ ਹੋ ਰਹੇ। ਇੱਕ ਤਾਂ ਇਨਸਾਨ ਗਾਣਾ ਥੋੜੇ ਦਿਨ ਤੱਕ ਰਿਲੀਜ਼ ਹੋਊਗਾ, ਥੋੜਾ ਸਪਿਰਿਚੁਅਲ ਗੀਤ ਹੈ, ਤੇ 2 ਦੁਗਾਣੇ ਜੀ ਦੀਪਕ ਢਿੱਲੋਂ ਜੀ ਹੋਰਾਂ ਦੇ ਨਾਲ
ਜੀ ਤੇ ਉਹ ਬਹੁਤ ਜਲਦੀ ਰਿਲੀਜ਼ ਕਰਾਂਗੇ। ਤੇ ਜਾਂਦੇ ਜਾਂਦੇ ਕੁਝ ਅਸੀਂ ਤੁਹਾਡੇ ਕੋਲ ਸੁਨੇਹਾ ਵੀ ਜ਼ਰੂਰ ਲੈਂਦੇ ਚੱਲਾਂਗੇ। ਸੋਸ਼ਲ ਮੀਡੀਆ ਨਾਲ ਹੁਣ ਵਾਹ ਪੈਂਦਾ ਹਰੇਕ ਆਰਟਿਸਟ ਦਾ। ਸੋਸ਼ਲ ਮੀਡੀਆ ਦੇ ਉੱਪਰ ਹੀ ਕਿੰਤੂ ਪ੍ਰੰਤੂ ਵੀ ਬਹੁਤ ਹੁੰਦਾ ਹੈ। ਜਿਹੜਾ ਇੱਕ ਤਾਂ ਸੋਸ਼ਲ ਮੀਡੀਆ ਇੰਡੀਆ ਦੇ ਵਿੱਚ ਹੈ, ਉੱਥੇ ਜ਼ਿਆਦਾ ਕਿੰਤੂ ਪ੍ਰੰਤੂ ਹੋਣ ਡਿਆ ਕਿ ਇਹ ਇਹਦੇ ਲਈ ਕੰਮ ਕਰਦਾ ਜਾਂ ਇਹਦੇ ਲਈ ਕੰਮ ਕਰਦਾ, ਮੈਂ ਉਹਨੂੰ ਛੱਡ ਦਿੰਦਾ। ਵਿਦੇਸ਼ ਦੇ ਵਿੱਚ ਸੋਸ਼ਲ ਮੀਡੀਆ ਬੈਠਾ, ਅੱਜ ਤੁਸੀਂ ਵੀ ਵਿਦੇਸ਼ ਦੇ ਵਿੱਚ ਇੱਕ ਸਾਡੇ ਅਦਾਰੇ ਦੇ ਨਾਲ, ਇੰਡੋ ਦੇ ਨਾਲ ਮਿਲ ਕੇ ਗੱਲਾਂ ਬਾਤਾਂ ਕਰ ਰਹੇ ਹੋ। ਜਿਹੜਾ ਇਹ ਵਿਦੇਸ਼ੀ ਮੀਡੀਆ ਆ, ਉਹਦੇ ਲਈ ਤੁਹਾਡੀਆਂ ਕੀ ਆਸ਼ਾਵਾਂ ਨੇ, ਜਾਂ ਤੁਹਾਨੂੰ ਲੱਗਦਾ ਕਿ ਉਹ ਤੁਹਾਨੂੰ ਮਦਦ ਦੇ ਰਿਹਾ ਆ, ਜਾਂ ਕੁਝ ਸੁਨੇਹਾ ਦੇਣਾ ਚਾਹੋ ਇਸ ਵਿਦੇਸ਼ੀ ਮੀਡੀਆ ਨੂੰ ਕਿ ਘੱਟੋ ਘੱਟ ਸਾਡੇ ਲਈ ਇੰਨਾ ਕੁ ਜ਼ਰੂਰ ਕਰ ਦਿਆ ਕਰੋ? ਬਿਲਕੁਲ ਜੀ, ਮੈਂ ਬਹੁਤ ਧੰਨਵਾਦੀ ਹਾਂ। ਮੈਨੂੰ ਜਦੋਂ ਕਿਤੇ ਵੀ ਮੀਡੀਆ ਦੇ ਰਾਹੀਂ ਆਰਟਿਸਟ ਆਉਂਦਾ ਜੀ ਸਾਹਮਣੇ, ਔਰ ਮੇਰੀ ਇਹ ਬੇਨਤੀ ਹੈ ਕਿ ਅਸੀਂ ਆਪਦੇ ਵੱਲੋਂ ਕੋਸ਼ਿਸ਼ ਹੈ, ਹੋ ਸਕਦਾ ਬਹੁਤ ਕਮੀਆਂ ਵੀ ਹੋਣਗੀਆਂ, ਚੰਗੇ ਗੀਤ ਲਿਖਣ ਦੀ, ਗਾਉਣ ਦੀ ਕੋਸ਼ਿਸ਼ ਕਰਦੇ ਹਾਂ। ਸਾਫ਼ ਸੁਥਰੀ ਗਾਇਕੀ ਹੈ, ਜਿਹੜੇ ਪਰਿਵਾਰਕ ਪ੍ਰੋਗਰਾਮ ਹੀ ਲੱਗਦੇ ਨੇ, ਹਨਾ। ਤਾਂ ਮੇਰੀ ਇਹੀ ਬੇਨਤੀ ਹੈ ਸਾਰੇ ਮੀਡੀਆ ਵਾਲੇ ਦੋਸਤਾਂ ਨੂੰ ਕਿ ਕਿਰਪਾ ਕਰਕੇ ਚੰਗੇ ਗੀਤਾਂ ਨੂੰ ਜ਼ਰੂਰ ਵੱਧ ਤੋਂ ਵੱਧ ਪ੍ਰਮੋਟ ਕੀਤਾ ਜਾਵੇ। ਤਾਂ ਮੈਂ ਸਮਝਦਾ ਕਿ ਉਹ ਬਹੁਤ ਮਿਹਰਬਾਨੀ ਹੋਊਗੀ ਉਸ ਜੀ। ਧੰਨਵਾਦ ਜੀ, ਬਹੁਤ ਬਹੁਤ ਮਿਹਰਬਾਨੀ। ਸਤਿ ਸ਼੍ਰੀ ਅਕਾਲ। ਹੋ ਯਾਦਾਂ ਕਦੇ ਨਾ ਭੁੱਲਦੀਆਂ ਵਿੱਚ ਪਰਦੇਸ ਪੰਜਾਬ ਦੀਆਂ, ਯਾਦਾਂ ਕਦੇ ਨਾ ਭੁੱਲਦੀਆਂ ਵਿੱਚ ਪਰਦੇਸ ਪੰਜਾਬ ਦੀਆਂ। ਕੌਣ ਕਰੂਗਾ ਰੀਸਾਂ ਸਾਡੇ ਦੇਸ ਪੰਜਾਬ ਦੀਆਂ, ਕੌਣ ਕਰੂਗਾ ਰੀਸਾਂ ਸਾਡੇ ਦੇਸ ਪੰਜਾਬ ਦੀਆਂ। ਹੱਥ ਦਾਤੀ ਪੱਲੀਆਂ ਨੇ, ਪੱਠਿਆਂ ਨੂੰ ਚੱਲੀਆਂ ਨੇ, ਸਵਾ ਸਵਾ ਮਣ ਭਾਰ ਚੱਕ ਲਿਆ ਕੱਲੀਆਂ ਨੇ। ਸਰਮਾਂ ਵੀ ਫੁੱਲੀਆਂ ਤੇ ਕਣਕਾਂ ਤੇ ਬੱਲੀਆਂ ਨੇ, ਮੰਜਿਆਂ ਤੇ ਮਿਰਚਾਂ ਤੇ ਛੱਤਾਂ ਉੱਤੇ ਛੱਲੀਆਂ ਨੇ। ਹੋ ਕੱਢ ਕੱਢ ਗਰਨੇ ਧੂਣੀਆਂ ਤੂੰ ਕਦੇ ਸੇਕ ਪੰਜਾਬ ਦੀਆਂ, ਕੌਣ ਕਰੂਗਾ ਰੀਸਾਂ ਸਾਡੇ ਦੇਸ ਪੰਜਾਬ ਦੀਆਂ। ਹੋ ਸੁਣ ਦੇਸੀਆਂ ਦੇ ਗੁਣ ਅਸੀਂ ਲਿਖੇ ਚੁਣ ਚੁਣ, ਹੋ ਸੁਣ ਦੇਸੀਆਂ ਦੇ ਗੁਣ ਅਸੀਂ ਲਿਖੇ ਚੁਣ ਚੁਣ। ਜੀ ਨੇ ਸਬਜ਼ੀ ਨਾ ਕਰਦੀ ਉਗਾਈ, ਕਾਦਾ ਉਹ ਪੁੱਤ ਜੱਟ ਦਾ, ਉਹ ਜੀ ਨੂੰ ਬੈਕ ਨਾ ਟਰਾਲੀ ਲਾਉਣੀ ਆਈ। ਕਾਦਾ ਉਹ ਪੁੱਤ ਜੱਟ ਦਾ, ਹੋ ਪਾਣੀ ਟੁੱਟਿਆ ਨੀ ਜਿਹਦੇ ਕੋਲੋਂ ਵੱਜਿਆ, ਜਿਹੜਾ ਕੌਡੀ ਦੇ ਮੈਦਾਨ ਚ ਨੀ ਗੱਜਿਆ। ਪਟਾ ਇੰਜਣ ਤੋਂ ਲਾ ਕੇ ਪੱਠੇ ਹੱਥੀਂ ਕੁਤਰਾ ਕੇ, ਜੀ ਨੇ ਸ਼ੌਂਕ ਨਾਲ ਬੋਡੀ ਨਾ ਬਣਾਈ। ਕਾਦਾ ਉਹ ਪੁੱਤ ਜੱਟ ਦਾ, ਉਹ ਜੀ ਨੂੰ ਬੈਕ ਨਾ ਟਰਾਲੀ ਲਾਉਣੀ ਆਈ। ਕਾਦਾ ਉਹ ਪੁੱਤ ਜੱਟ ਦਾ।